ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਦਰਸ਼ਕੋ, ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਸੂਫੀ ਸੰਤਾਂ ਤੇ ਪੀਰਾਂ ਫਕੀਰਾਂ ਦੀ ਧਰਤੀ ਰਹੀ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਵਾਸਤੇ ਬੜੇ ਉੱਚੇ ਪੱਧਰ ਤੇ ਕੰਮ ਕੀਤਾ। ਇਨ੍ਹਾਂ ਹੀ ਪੀਰਾਂ ਫਕੀਰਾਂ ਦੇ ਵਿੱਚੋਂ ਇੱਕ ਸ਼ਖਸੀਅਤ ਬਾਬਾ ਸ਼ਾਹ ਕਮਾਲ ਚਿਸ਼ਤੀ ਸਾਹਿਬ ਨੇ, ਜਿਨ੍ਹਾਂ ਦਾ ਦਰਬਾਰ ਕਸੂਰ ਦੀ ਧਰਤੀ ਤੇ ਸਥਿਤ ਹੈ। ਅੱਜ ਅਸੀਂ ਪਹੁੰਚੇ ਹਾਂ ਉਸ ਦਰਬਾਰ ਤੇ, ਕਰਦੇ ਹਾਂ ਦਰਬਾਰ ਦੀ ਸੈਰ ਅਤੇ ਜਾਣਦੇ ਹਾਂ ਇਤਿਹਾਸ ਦੇ ਬਾਰੇ। ਬਣੇ ਰਹੋ ਮੇਰੇ ਨਾਲ। इन्हीं पत्थरों पर चलकर अगर आ सकते हो तो आओ, मेरे घर के रास्ते में कोई कहकशां नहीं। सज्जनों ਤੇ ਮਿੱਤਰੋ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਦਰਬਾਰ ਤੱਕ ਜਾਣ ਵਾਸਤੇ ਇਹਨਾਂ ਪੌੜੀਆਂ ਦਾ ਇਸਤੇਮਾਲ ਕਰਦੇ ਹਾਂ। ਬਹੁਤ ਖੂਬਸੂਰਤ ਢੰਗ ਦੇ ਨਾਲ ਬਣਾਈਆਂ ਗਈਆਂ ਇਹ ਪੌੜੀਆਂ ਜਿਹੜੀਆਂ ਸਾਨੂੰ ਦਰਬਾਰ ਤੱਕ ਲੈ ਜਾਂਦੀਆਂ। ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ ਦਰਬਾਰ। ਜਦੋਂ ਆਪਾਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਬਾਬਾ ਹਜ਼ਰਤ ਸ਼ਾਹ ਕਮਾਲ ਚਿਸ਼ਤੀ ਦਾ ਤਲਕ ਹਜ਼ਰਤ ਬਾਬਾ ਫਰੀਦ ਗੰਜ ਸ਼ੱਕਰ ਜੀ ਦੀ ਵੰਸ਼ ਦੇ ਨਾਲ ਜਾ ਕੇ ਮਿਲਦਾ ਹੈ, ਜਿਨ੍ਹਾਂ ਨੇ 15ਵੀਂ ਸਦੀ ਦੇ ਵਿੱਚ ਕਸੂਰ ਦੀ ਧਰਤੀ ਤੇ ਆ ਕੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। ਬਾਬਾ ਜੀ ਨੂੰ ਅਲਾਮਾ ਸਾਹਿਬ ਦੇ ਲਕਬ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਬਾ ਜੀ ਨੇ ਹਦੀਸ ਫਿਕਾ ਤੇ ਅਸੂਲੇ ਫਿਕਾ ਦੇ ਵਾਸਤੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ। ਬਾਬਾ ਜੀ ਇੱਥੋਂ ਆਪਣੀ ਖਿਦਮਤਾਂ ਨਿਭਾਉਣ ਤੋਂ ਬਾਅਦ ਅਹਿਮਦਾਬਾਦ ਗੁਜਰਾਤ ਸ਼ਰੀਫ ਲੈ ਗਏ, ਜਿੱਥੇ ਆਉਣ ਵਾਲੀਆਂ ਨਸਲਾਂ ਉੱਥੇ ਹੀ ਉਹਨਾਂ ਦੀਆਂ ਪ੍ਰਵਾਨ ਚੜ੍ਹੀਆਂ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਦਰਬਾਰ ਦੀ ਸੈਰ ਕਰਦੇ ਹਾਂ ਤੇ ਸਾਨੂੰ ਬਹੁਤ ਖੂਬਸੂਰਤ ਇਤਿਹਾਸਿਕ ਦਰਖਤ ਵੀ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਪੁਰਾਤਨ ਦਰਖਤ ਹਨ। ਇਸ ਤੋਂ ਇਲਾਵਾ ਅਗਰ ਅਸੀਂ ਦੇਖਦੇ ਜਾਈਏ ਤੇ ਅਸੀਂ ਇੱਕ ਬਹੁਤ ਉੱਚੇ ਸਥਾਨ ਤੇ ਮੌਜੂਦ ਹਾਂ। ਇਹਦੇ ਆਲੇ ਦੁਆਲੇ ਇੱਕ ਬਹੁਤ ਹੀ ਲੰਬੀ ਆਬਾਦੀ ਸਾਨੂੰ ਦੇਖਣ ਨੂੰ ਮਿਲਦੀ ਹੈ ਅਤੇ ਦੱਸਿਆ ਜਾ ਰਿਹਾ ਇੱਥੋਂ ਦੇ ਵਸਨੀਕਾਂ ਦੀ ਤਰਫੋਂ ਕਿ ਜਦੋਂ ਰਾਤ ਹੁੰਦੀ ਹੈ ਤੇ ਮੇਰੇ ਪਿੱਛੇ ਜਿਹੜੀ ਤੁਸੀਂ ਦਰਖਤਾਂ ਦੀ ਇੱਕ ਤਰਤੀਬ ਦੇਖ ਰਹੇ ਹੋ, ਇਹ ਦਰਖਤ ਉਸ ਇੰਡੀਆ ਦੇ ਬਾਰਡਰ ਦੇ ਪਾਸੇ ਦੇ ਨੇ। ਜਦੋਂ ਰਾਤ ਹੁੰਦੀ ਹੈ ਤੇ ਇੱਥੇ ਇੱਕ ਬਹੁਤ ਹੀ ਇੱਕ ਲੰਮੀ ਖੂਬਸੂਰਤ ਲਾਈਟਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਹੀ ਉਸ ਬਾਰਡਰ ਦੀ ਲਾਈਨ ਹੈਗੀ ਹੈ। ਇਸ ਤੋਂ ਇਲਾਵਾ ਅਸੀਂ ਦੇਖਿਆ ਜਾਏ ਤੇ ਸਭ ਤੋਂ ਵਧੀਆ ਜਿਹੜੀ ਗੱਲ ਇੱਥੇ ਹੁਣ ਦੇਖਣ ਨੂੰ ਮਹਿਸੂਸ ਹੋ ਰਹੀ ਹੈ ਕਿ ਹਵਾ ਦਾ ਅਹਿਸਾਸ, ਬਹੁਤ ਠੰਡਕ ਭਰਿਆ ਹਵਾ ਦਾ ਅਹਿਸਾਸ ਹੈ, ਕਿਉਂਕਿ ਅਸੀਂ ਬਹੁਤ ਬੁਲੰਦੀ ਤੇ ਹਾਂ। ਅਤੇ ਇੱਕ ਹੋਰ ਗੱਲ, ਇਸ ਜਗ੍ਹਾ ਤੇ ਖਲੋ ਕੇ ਆਪਾਂ ਅਗਰ ਜੇਕਰ ਨਜ਼ਰ ਦੌੜਾਉਂਦੇ ਹਾਂ ਤੇ ਸਾਨੂੰ ਪੂਰੇ ਸ਼ਹਿਰ ਦਾ ਵਿਊ ਨਜ਼ਰ ਆਉਂਦਾ। ਚਾਰੇ ਚਵੱਖੇ ਹਰ ਪਾਸੇ ਮੈਂ ਕਹਿ ਸਕਦੇ ਹੋ ਕਿ ਸਭ ਤੋਂ ਉੱਚੀ ਇਮਾਰਤ, ਉੱਚੀ ਜਗ੍ਹਾ ਇਹੀ ਹੈ ਜਿੱਥੋਂ ਅਸੀਂ ਖਲੋ ਕੇ ਪੂਰੇ ਸ਼ਹਿਰ ਦਾ ਨਜ਼ਾਰਾ ਲੈ ਸਕਦੇ ਹਾਂ। ਅਤੇ ਇੱਕ ਹੋਰ ਬਹੁਤ ਸੋਹਣੀ ਗੱਲ ਹੈਗਾ, ਤੁਸੀਂ ਦੇਖੋ ਮੇਰੇ ਸਾਹਮਣੇ ਤੁਹਾਨੂੰ ਇੱਕ ਰੋਡ ਨਜ਼ਰ ਆ ਰਿਹਾ। ਜਿਵੇਂ ਕਿ ਆਪਾਂ ਲਾਹੌਰ ਦੇ ਵਿੱਚ ਹੋਈਏ ਤੇ ਥਾਂ ਥਾਂ ਤੇ ਸਾਨੂੰ ਲਿਖਿਆ ਮਿਲਦਾ ਹੈ ਕਿ ਫਿਰੋਜ਼ਪੁਰ ਰੋਡ, ਫਿਰੋਜ਼ਪੁਰ ਰੋਡ। ਇਹ ਉਹੀ ਫਿਰੋਜ਼ਪੁਰ ਰੋਡ ਹੈ ਜਿਹੜਾ ਕਿ ਲਾਹੌਰ ਦੀ ਤਰਫੋਂ ਫਿਰੋਜ਼ਪੁਰ ਨੂੰ ਜਾ ਰਿਹਾ, ਕਿਉਂਕਿ ਇਸ ਤੋਂ ਬਾਅਦ ਅੱਗੇ ਬਾਰਡਰ ਹੈ। ਬਾਰਡਰ ਤੋਂ ਬਾਅਦ ਉਹ ਫਿਰੋਜ਼ਪੁਰ ਦਾ ਸ਼ਹਿਰ ਜਿਹੜਾ ਕਿ ਇੰਡੀਆ ਦਾ ਬਹੁਤ ਮਸ਼ਹੂਰ ਸ਼ਹਿਰ ਹੈ, ਜਿਹਦੇ ਨਾਂ ਤੋਂ ਅਸੀਂ ਅਕਸਰ ਲਾਹੌਰ ਦੇ ਵਿੱਚ ਵੀ ਸੜਕਾਂ ਦੇ ਨਾਮ ਦੇਖਣ ਨੂੰ ਮਿਲਦੇ ਹਨ। ਅਤੇ ਇੱਕ ਕਮਾਲ ਦੀ ਜਿਹੜੀ ਖੂਬਸੂਰਤ ਗੱਲ ਇੱਥੇ ਦੇਖਣ ਨੂੰ ਮਿਲਦੀ ਕਿ ਲੋਕਾਂ ਦਾ ਬਹੁਤ ਹੀ ਪਿਆਰ ਤੇ ਸਹਿਨਤਾ ਨਾਲ ਇੱਥੇ ਆ ਕੇ ਦਰਸ਼ਨ ਕਰ ਰਹੇ ਹਨ, ਇੱਕ ਦੂਸਰੇ ਨੂੰ ਪ੍ਰਸ਼ਾਦ ਵੰਡ ਰਹੇ ਹਨ। ਮਤਲਬ ਕਿ ਉਹ ਆਪਣੀਆਂ ਮੰਨਤਾਂ, ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਨੇ, ਉਹ ਉਹਦੇ ਖਾਤਰ ਆਪਣਾ ਪ੍ਰਸ਼ਾਦ ਲੈ ਕੇ ਆ ਰਹੇ ਹਨ। ਤਾਂ ਕਈ ਲੋਕ ਇੱਥੇ ਮੰਨਤਾਂ ਮੰਨ ਕੇ ਜਾ ਰਹੇ ਹਨ ਕਿ ਜਦੋਂ ਉਹਨਾਂ ਦੀ ਮੰਨਤ ਪੂਰੀ ਹੋਏਗੀ ਉਹ ਦੁਬਾਰਾ ਇਸ ਸਥਾਨ ਤੇ ਆਉਣਗੇ। ਅੱਛਾ ਦਰਸ਼ਕੋ, ਇਹਦੇ ਨਾਲ ਹੀ ਜਿਹੜੀ ਸਭ ਤੋਂ ਮੇਨ ਤੇ ਖੂਬਸੂਰਤ ਚੀਜ਼ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਕਿ ਤੁਸੀਂ ਦੇਖੋ ਇਹ ਬਾਬਾ ਜੀ ਦਾ ਦਰਬਾਰ ਮੇਰੇ ਪਿੱਛੇ ਕਿੰਨਾ ਖੂਬਸੂਰਤ ਹੈ। ਇਹਦੀ ਇਮਾਰਤ ਦੇ ਉੱਤੇ ਅੱਲਾ ਦੇ ਸਿਫਾਤੀ ਨਾਮ ਦਰਜ ਹਨ ਅਤੇ ਬਹੁਤ ਹੀ ਖੂਬਸੂਰਤ ਚਿੱਟੇ ਅਤੇ ਇਸ ਤੋਂ ਇਲਾਵਾ ਸਾਨੂੰ ਸਬਜ਼ ਰੰਗ ਦੇਖਣ ਨੂੰ ਮਿਲਦਾ ਹੈ ਇਮਾਰਤ ਦੇ ਵਿੱਚ, ਜੋ ਕਿ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਅਤੇ ਅਗਰ ਅਸੀਂ ਦੂਰ ਤੋਂ ਵੀ ਦੇਖਦੇ ਹਾਂ, ਕਿਤੋਂ 5-7 ਕਿਲੋਮੀਟਰ ਤੋਂ ਵੀ ਦੇਖਦੇ ਹਾਂ, ਨਿਗਾਹ ਦੌੜਾਉਂਦੇ ਹਾਂ ਤੇ ਸਾਨੂੰ ਦਰਬਾਰ ਦਾ ਨਜ਼ਾਰਾ ਉੱਥੋਂ ਵੀ ਇੱਦਾਂ ਹੀ ਦੇਖਣ ਨੂੰ ਮਿਲਦਾ ਹੈ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਅਗਰ ਤੁਸੀਂ ਮੇਰੇ ਪਿੱਛੇ ਦੇਖੋ, ਅਸਲ ਦੇ ਵਿੱਚ ਜਿਹੜਾ ਕਸੂਰ ਸ਼ਹਿਰ ਹੈ ਉਹ ਇਸ ਪਾਸੇ ਹੈ। ਇਹ ਆਬਾਦੀ ਬਾਅਦ ਦੇ ਵਿੱਚ ਆਬਾਦ ਹੋਈ ਹੈ, ਕਿਉਂਕਿ ਇਹ ਦਰਬਾਰ ਸ਼ਹਿਰ ਤੋਂ ਬਾਹਰ ਹੁੰਦਾ ਸੀ ਤੇ ਬਾਅਦ ਦੇ ਵਿੱਚ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਲੋਕਾਂ ਦੀ ਸੰਖਿਆ ਵੱਧਦੀ ਗਈ ਤੇ ਲੋਕਾਂ ਨੇ ਆਪਣੇ ਰਿਹਾਇਸ਼ ਇੱਥੇ ਵੀ ਰੱਖ ਲਈ। ਦੱਸਿਆ ਜਾਂਦਾ ਹੈ ਕਿ ਇੱਥੋਂ ਦੀ ਜਿਹੜੀ ਆਬਾਦੀ ਹੈ ਕਿਤੇ ਦੂਜੇ ਸ਼ਹਿਰ ਤੋਂ ਤੁਰ ਕੇ ਨਹੀਂ ਆਈ, ਬਲਕਿ ਇੱਥੋਂ ਦੇ ਪਿੰਡਾਂ ਦੀ ਮੁਕਾਮੀ ਆਬਾਦੀ, ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਸਹੂਲਤਾਂ ਦੀ ਘਾਟ ਮਹਿਸੂਸ ਹੋਈ ਤੇ ਉਹਨਾਂ ਨੇ ਸ਼ਹਿਰਾਂ ਦਾ ਰੁਖ ਕੀਤਾ ਤੇ ਇੱਥੇ ਆ ਕੇ ਆਪਣੀ ਆਬਾਦੀ ਨੂੰ
ਇਖਤਿਆਰ ਕੀਤਾ। ਇਸ ਤੋਂ ਇਲਾਵਾ ਦੇਖਿਆ ਜਾਏ ਤੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਸ ਜਗ੍ਹਾ ਦੇ ਉੱਤੇ ਅਸੀਂ ਮੌਜੂਦ ਹਾਂ ਇੱਥੇ ਤੇ ਪੱਥਰ ਲੱਗਿਆ, ਪਰ ਇਸ ਤੋਂ ਇਲਾਵਾ ਉਹ ਪਹਾੜੀ ਮਿੱਟੀ ਦੀ ਪਹਾੜੀ ਮੌਜੂਦ ਹੈ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੋਂ ਦਰਿਆ ਲੰਘਦਾ ਸੀ ਤੇ ਦਰਿਆ ਦੇ ਬਹਾਓ ਦੇ ਨਾਲ ਕਈ ਸ਼ਹਿਰ ਵੀ ਗਰਕ ਹੋਇਆ ਕਹਿੰਦੇ ਨੇ, ਤੇ ਜਿਹਦੇ ਕਰਕੇ ਉਹਦਾ ਮਲਬਾ ਸਾਰਾ ਇੱਥੇ ਜਮ੍ਹਾਂ ਹੋ ਗਿਆ। ਤੇ ਅੱਜ ਵੀ ਅਗਰ ਅਸੀਂ ਇਹਨੂੰ ਫਰੋਲਦੇ ਹਾਂ ਇਹਦੇ ਵਿੱਚੋਂ ਕਾਫੀ ਪੁਰਾਤਨ ਚੀਜ਼ਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਹਨ, ਲੱਭਦੀਆਂ ਹਨ ਉਸ ਸਮੇਂ ਦੀਆਂ ਚੀਜ਼ਾਂ, ਉਸ ਸਮੇਂ ਦੇ ਬਰਤਨ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਦਰਸ਼ਕੋ ਬਣੇ ਰਹੋ ਮੇਰੇ ਨਾਲ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਬਾਬਾ ਜੀ ਦੇ ਮਜ਼ਾਰ ਨੂੰ, ਅੰਦਰ ਜਾਂਦੇ ਹਾਂ ਤੇ ਅੰਦਰੋਂ ਦੇਖਦੇ ਹਾਂ ਬਾਬਾ ਜੀ ਦੇ ਉਸ ਮਜ਼ਾਰ ਨੂੰ। ਹਾਂਜੀ ਦਰਸ਼ਕੋ, ਜਿਵੇਂ ਹੀ ਆਪਾਂ ਬਾਬਾ ਜੀ ਦੇ ਮਜ਼ਾਰ ਦੇ ਅੰਦਰ ਦਰਸ਼ਨ ਕਰ ਰਹੇ ਸੀਗੇ, ਆਪਾਂ ਦੇਖਿਆ ਇੱਕ ਬਹੁਤ ਹੀ ਸੋਹਣੀ ਚੀਜ਼ ਉੱਥੇ ਲਿਖੀ ਹੋਈ ਸੀ, ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ। ਨਿਗਾहे वली में ये तासीर देखी, निगाहे वली में ये तासीर देखी, बदलती हज़ारों की तकदीर देखी। ਬਹੁਤ ਹੀ ਸੋਹਣੇ ਢੰਗ ਨਾਲ ਲਿਖਿਆ ਹੋਇਆ ਇਹ ਸ਼ੇਰ, ਅਤੇ ਇੱਥੇ ਆਉਣ ਵਾਲੇ ਲੋਕਾਂ ਦਾ ਇਕੱਠ ਦੇਖ ਕੇ ਦੇਖਣ ਨੂੰ ਮਿਲਦਾ ਕਿ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਉਹ ਆਪਣੀਆਂ ਮੰਨਤਾਂ, ਆਪਣੀਆਂ ਅਰਦਾਸਾਂ ਲੈ ਕੇ ਆਉਂਦੇ ਨੇ ਅਤੇ ਇਹਨਾਂ ਦੇ ਵਾਸਤੇ ਨਾਲ ਪ੍ਰਮਾਤਮਾ ਤੋਂ ਮੰਗਦੇ ਹਨ। ਅਤੇ ਇੱਕ ਬਹੁਤ ਹੀ ਰੂਹਾਨੀਅਤ ਭਰਾ ਅਹਿਸਾਸ ਹੈ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਅਤੇ ਮਹਿਸੂਸ ਹੋ ਰਿਹਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ, ਬਣੇ ਰਹੋ। ਹਾਂਜੀ ਦਰਸ਼ਕੋ, ਜਿਵੇਂ ਕਿ ਆਪਾਂ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰ ਰਹੇ ਹਾਂ, ਮੇਰੇ ਨਾਲ ਮੌਜੂਦ ਹਨ ਅਮਜਦ ਜ਼ਫਰ ਅਲੀ ਸਾਹਿਬ। ਅਸੀਂ ਉਹਨਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਅਤੇ ਪੁੱਛਦੇ ਹਾਂ ਬਾਬਾ ਜੀ ਦੇ ਇਤਿਹਾਸਿਕ ਪਿਛੋਕੜ ਬਾਰੇ। ਅਸਲਾਮ ਵਾਲੇਕੁਮ ਵੀਰ ਜੀ, ਕੀ ਹਾਲ ਨੇ? ਠੀਕ ਵਧੀਆ। ਅੱਛਾ ਵੀਰ ਜੀ, ਤੁਸੀਂ ਸਭ ਤੋਂ ਪਹਿਲੇ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬਾਬਾ ਜੀ ਦਾ ਇਤਿਹਾਸਿਕ ਸਥਾਨ ਦੇ ਬਾਰੇ, ਕਿ ਇੱਥੇ ਕਿਵੇਂ ਹੈ? ਬਾਬਾ ਜੀ ਇੱਥੇ ਪਹਿਲੇ ਤੋਂ ਰਹਿੰਦੇ ਸਨ ਜਾਂ ਬਾਬਾ ਜੀ ਕਿਤੋਂ ਆਏ ਸਨ? ਦੇਖੋ ਜੀ, ਜਿਹੜੇ ਆ ਕਿ ਤਾਰੀਖ ਦੀਆਂ ਕਿਤਾਬਾਂ ਵਿੱਚ ਬਾਬਾ ਜੀ ਦੀ ਇਨਫੋਰਮੇਸ਼ਨ ਇੰਨੀ ਜ਼ਿਆਦਾ ਨਹੀਂ ਦਿੱਤੀ ਹੋਈ, ਪਰ ਜਿਹੜੀ ਕੋਈ ਮੇਰੀ ਰਿਸਰਚ ਹੈ ਜਾਂ ਕੁਝ ਆਸ-ਪਾਸ ਲੋਕਾਂ ਕੋਲੋਂ ਸੁਣਿਆ ਹੈ, ਬਾਬਾ ਜੀ ਦਾ ਤਾਲੁਕ ਬਾਬਾ ਫਰੀਦਗੰਜ ਸ਼ੱਕਰ ਦੀ ਫੈਮਿਲੀ ਤੋਂ ਹੈ। ਹੁਣ ਇਹਦੇ 'ਚ ਦੋ ਮੁਤਜ਼ਾਦ ਰਾਏ ਨੇ। ਜਿਹੜੇ ਇੰਡੀਅਨ ਹਿਸਟੋਰੀਅਨਸ ਨੇ ਜਾਂ ਕੋਈ ਕੁਤਬੁੱਦੀਨ ਬਖਤਿਆਰ ਕਾਕੀ, ਨਿਜ਼ਾਮੁਦੀਨ ਔਲੀਆ ਦੇ ਜਿਹੜੇ ਸਜਾਦਾ ਨਸ਼ੀਨ ਨੇ, ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਕਾਜ਼ੀ ਸ਼ੁਐਬ ਜਿਹੜੇ ਕਿ ਬਾਬਾ ਫਰੀਦ ਜੀ ਦੇ ਦਾਦਾ ਸੀ, ਉਹੀ ਅਸਲ 'ਚ ਬਾਬਾ ਕਮਾਲ ਸ਼ਾਹ ਚਿਸ਼ਤੀ ਨੇ। ਅੱਛਾ, ਤਾਰੀਖ ਦੇ ਵਿੱਚ ਇਹ ਜ਼ਿਕਰ ਜ਼ਰੂਰ ਮਿਲਦਾ ਹੈ ਕਿ ਬਾਬਾ ਫਰੀਦ ਦੇ ਦਾਦਾ ਕਾਜ਼ੀ ਸ਼ੁਐਬ ਜਦੋਂ ਅਫਗਾਨਿਸਤਾਨ ਤੋਂ ਆਏ ਸੀ, ਤੇ ਉਹਨਾਂ ਦਾ ਫਿਰ ਪੜਾਓ ਪਹਿਲਾਂ ਕਸੂਰ ਦੇ ਵਿੱਚ ਸੀ। ਕਸੂਰ ਦੇ ਕਾਜ਼ੀ ਨੇ ਤੇ ਕਸੂਰ ਦੇ ਹਾਕਮ ਨੇ ਉਹਨਾਂ ਨੂੰ ਬੜੀ ਇੱਜ਼ਤ ਦਿੱਤੀ ਸੀ। ਉਹਦੇ 'ਚ ਇਹ ਨਹੀਂ ਹੁਣ ਕਨਫਰਮ ਕਿ ਉਹ ਵਾਕਈ ਬਾਬਾ ਕਮਾਲ ਸ਼ਾਹ ਚਿਸ਼ਤੀ ਨੇ ਜਾਂ ਉਹ ਕੋਈ ਹੋਰ ਨੇ। ਦੂਸਰੀ ਜਿਹੜੀ ਰਾਏ ਜਿਹੜੀ ਪਾਕਿਸਤਾਨ ਦੇ ਵਿੱਚ ਸਾਨੂੰ ਮਹਿਕਮਾ ਔਕਾਫ ਜਾਂ ਕੋਈ ਬਾਕੀ ਹਿਸਟੋਰੀਅਨਸ ਵਗੈਰਾ ਲਿਖਦੇ ਨੇ, ਉਹ ਕਹਿੰਦੇ ਜੀ ਬਾਬਾ ਫਰੀਦਗੰਜ ਸ਼ੱਕਰ ਦੇ ਇਹ ਪੋਤੇ ਨੇ। ਅੱਛਾ, ਯਾਨੀ ਕਿ ਹੈ ਉਸੇ ਫੈਮਿਲੀ 'ਚੋਂ। ਇੱਕ ਪਾਸਾ ਯਾਨੀ ਕਿ ਬਾਰਡਰੋਂ ਉਸ ਪਾਰ ਉਹ ਕਹਿੰਦੇ ਨੇ ਕਿ ਦਾਦਾ ਨੇ, ਬਾਰਡਰੋਂ ਇਸ ਪਾਰ ਉਹ ਕਹਿੰਦੇ ਜੀ ਇਹ ਪੋਤੇ ਨੇ। ਅਤੇ ਇਹਨਾਂ ਦਾ ਤਾਲੁਕ ਜਿਹੜਾ ਹੈ 15ਵੀਂ ਸਦੀ ਨਾਲ ਹੈ। ਬਾਬਾ ਕਮਾਲ ਸ਼ਾਹ ਚਿਸ਼ਤੀ ਕਸੂਰ ਤਬਲੀਗ ਵਾਸਤੇ ਆਏ, ਉਸ ਵੇਲੇ ਬਾਦਸ਼ਾਹ ਅਕਬਰ ਦਾ ਦੌਰ ਸੀ ਤੇ ਕਸੂਰ ਤੇ ਰਾਜਾ ਰਾਏ ਸਿੰਘ ਦੀ ਹਕੂਮਤ ਸੀ। ਅੱਛਾ, ਇਹ ਬੇਸਿਕਲੀ ਕਸੂਰ ਦਾ ਐਂਡ ਸੀ। ਕਸੂਰ ਦੀ ਸਟਾਰਟਿੰਗ ਹੋ ਰਹੀ ਸੀ ਉਸ ਦੌਰ 'ਚ ਰੋਹੇਵਾਲ ਤੋਂ। ਇੱਥੋਂ ਅਸੀਂ ਸਿੱਧਾ ਅਗਰ ਦੇਖੀਏ ਤੇ ਇਹ ਰੋਹੇਵਾਲ ਤੱਕ ਜਾਂਦਾ ਹੈ ਸਾਰਾ। ਤੇ ਰੋਹੇਵਾਲ ਤੋਂ ਕਸੂਰ ਸਟਾਰਟ ਹੁੰਦਾ ਸੀ ਸ਼ਹਿਰ, ਉਸ ਤੋਂ ਅੱਗੇ ਇੱਥੇ ਆਉਂਦਾ ਸੀ ਕਮਾਲ ਚਿਸ਼ਤੀ ਦਾ ਦਰਬਾਰ ਐਂਡ ਤੇ ਇਹ ਨਾਲ ਸਾਰਾ ਦਰਿਆ ਦਾ ਕਿਨਾਰਾ ਸੀ। ਅੱਛਾ, ਜਿਵੇਂ ਕਿ ਆਪਾਂ ਦੇਖਿਆ ਕਿ ਆਪਾਂ ਬਹੁਤ ਸਾਰੀਆਂ ਪੌੜੀਆਂ ਚੜ੍ਹ ਕੇ ਆਏ ਹਾਂ ਉੱਤੇ, ਤੇ ਇਹ ਦਰਬਾਰ ਸ਼ੁਰੂ ਤੋਂ ਹੀ ਇਹਦੇ ਉੱਤੇ ਸੀ, ਤੇ ਇਹ ਪਹਾੜੀ ਦੇ ਇੱਥੇ ਘਾਟੀ ਦੇ ਇੱਥੇ ਮੌਜੂਦ ਹੋਣ ਦਾ ਕੀ ਇਹਦੇ ਬਾਰੇ ਅਗਰ ਤੁਸੀਂ ਦੱਸਣਾ ਚਾਹੋ? ਦਰਅਸਲ ਇਹ ਦਰਿਆਏ ਬਿਆਸ ਦਾ ਉੱਚਾ ਕਿਨਾਰਾ ਸੀ। ਦਰਿਆਏ ਬਿਆਸ ਅਕਬਰ ਦੇ ਦੌਰ 'ਚ ਹੀ ਉਹਨੇ ਬਜ਼ੁਰਗਾਂ ਦੀ ਦੁਆ ਨਾਲ, ਕਿਉਂਕਿ ਕਸੂਰ ਸ਼ਹਿਰ 'ਚ ਬੜੀ ਤਬਾਹੀ ਲੈ ਕੇ ਆਉਂਦਾ ਸੀ, ਤੇ ਇਹ ਉਚਾਈ ਇਹ ਦਰਿਆ ਦਾ ਕਿਨਾਰਾ ਸੀ ਉਚਲਾ, ਜਿਸ ਦੀ ਵਜ੍ਹਾ ਤੋਂ ਬਾਬਾ ਜੀ ਇੱਥੇ ਹੀ ਕਾਇਮ ਹੋਏ। ਇਹ ਕਸੂਰ ਦੀ ਉਚਾਈ ਇਹੋ ਹੀ ਸੀ, ਕਿਉਂਕਿ ਸੈਲਾਬ ਆਉਂਦੇ ਰਹੇ ਬਿਆਸ ਦੇ, ਸਤਲੁਜ ਦੇ, ਤੇ ਕਸੂਰ ਸ਼ਹਿਰ ਉਹ ਮਿੱਟੀ ਸਾਰੀ ਰੋੜ ਕੇ ਲਈ ਜਾਂਦਾ ਹੈਗਾ। ਇਹ ਬਾਬਾ ਜੀ ਦਾ ਏਰੀਆ ਬਚਿਆ ਹੋਇਆ ਹੈ। ਅੱਛਾ, ਮਤਲਬ ਤੁਹਾਡੇ ਕਹਿਣ ਦਾ ਮਕਸਦ ਜਦੋਂ ਬਾਬਾ ਜੀ ਨੇ ਆ ਕੇ ਇੱਥੇ ਰੁਕੇ ਨੇ, ਇੱਥੇ ਆਪਣਾ ਲੋਕਾਂ ਦੀ ਭਲਾਈ ਵਾਸਤੇ ਕੰਮ ਵੀ ਕੀਤਾ, ਤੇ ਉਹ ਇਸੇ ਸਥਾਨ ਤੇ ਰਹੇ, ਤੇ ਇਸ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਿਆ, ਉਸ ਤੋਂ ਇਲਾਵਾ ਦੂਜੀਆਂ ਜਗ੍ਹਾ ਨੂੰ ਨੁਕਸਾਨ ਪਹੁੰਚਦਾ ਹੈ। ਹਾਂਜੀ, ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਣਾ। ਰਾਜਾ ਰਾਏ ਸਿੰਘ ਜੋ ਕਿ ਕਸੂਰ ਦਾ ਜਗੀਰਦਾਰ ਸੀ, ਹੁਕਮਰਾਨ ਸੀ, ਉਹਨੇ ਇੱਥੇ ਕਿਲ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਅੱਛਾ ਜੀ। ਇਸ ਦਰਬਾਰ ਦੀ ਹਦੂਦ ਦੇ ਵਿੱਚ ਇੱਕ ਕਿਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਮਗਰ ਜਦੋਂ ਵੀ ਉਹ ਇਹ ਹਿਸਟੋਰੀਕਲ ਕਿਤਾਬਾਂ 'ਚ ਮਿਲਦਾ, ਜਦੋਂ ਵੀ ਉਹ ਦੀਵਾਰ ਕਰਦਾ ਸੀ ਉਹ ਦੀਵਾਰ ਆਟੋਮੈਟਿਕਲੀ ਡਿੱਗ ਪੈਂਦੀ ਸੀ। ਅੱਛਾ ਜੀ। ਇਹ ਤਾਰੀਖ ਦੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਦਰਜ ਹੈ, ਜਿਹੜੀਆਂ ਕੋਈ ਅੱਜ ਤੋਂ 300 ਸਾਲ ਪਹਿਲੇ ਲਿਖੀਆਂ ਗਈਆਂ, ਕਿ ਉਹ ਇੱਥੇ ਦੀਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਈ ਦਫਾ ਕਿਲੇ ਦੀ, ਤੇ ਉਹ ਦੀਵਾਰ ਹੀ ਡਿੱਗ ਪੈਂਦੀ ਸੀ। ਦੂਸਰਾ ਇਹ ਵੀ ਕਿਹਾ ਜਾਂਦਾ ਰਾਜਾ ਰਾਏ ਸਿੰਘ ਦੇ ਬਾਰੇ ਕਿ ਜਿਸ ਖਤੂਨ ਦਾ ਸ਼ਾਦੀ ਹੁੰਦੀ ਸੀ ਉਹ ਪਹਿਲੀ ਰਾਤ ਤੋਂ ਮਜਬੂਰ ਕਰਦਾ ਸੀ ਕਿ ਇਹ ਮੇਰੇ ਕੋਲ ਆਏਗੀ, ਤੇ ਲੋਕ ਫਿਰ ਫਰਿਆਦ ਲੈ ਕੇ ਬਾਬਾ ਜੀ ਕੋਲ ਆਏ, ਤੇ ਬਾਬਾ ਜੀ ਨੇ ਰਾਜਾ ਰਾਏ ਨੂੰ ਹੁਕਮ ਭੇਜਿਆ ਕਿ ਤੂੰ ਬਾਜ਼ ਆ ਜਾ, ਜ਼ੁਲਮ ਛੱਡ ਦੇ। ਤੇ ਬਾਜ਼ ਨਹੀਂ ਆਇਆ, ਤੇ ਬਾਬਾ ਜੀ ਨੇ ਪਾਣੀ ਦਾ ਪਿਆਲਾ ਸੀ, ਤੇ ਉਹ ਪਾਣੀ ਦੇ ਪਿਆਲੇ ਨੂੰ ਐਂ ਉਲਟਿਆ, ਤੇ ਉਹ ਸ਼ਹਿਰ ਸਾਰਾ ਗਰਕ ਹੋ ਗਿਆ। ਇਹ ਕੋਈ ਕਹਾਵਤਾਂ ਕਹੀਆਂ ਜਾਂਦੀਆਂ ਨੇ, ਜਿਹਦਾ ਕੋਈ ਤਾਰੀਖੀ ਪਹਿਲੂ ਅਗਰ ਮੈਂ ਐਜ਼ ਏ ਹਿਸਟੋਰੀਅਨ ਲੱਭਣ ਦੀ ਕੋਸ਼ਿਸ਼ ਕਰਾਂ ਤੇ ਮੈਨੂੰ ਉਹ ਕੋਈ ਨਹੀਂ ਲੱਭਦਾ, ਪਰ ਇਸ ਚੀਜ਼ ਦਾ ਲੱਭਦਾ ਕਿ ਇੱਥੇ ਉਹਨੇ ਰਾਜਾ ਰਾਏ ਨੇ ਕਿਲ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਨਹੀਂ ਬਣ ਸਕਿਆ। ਅੱਛਾ, ਮਤਲਬ ਤੁਹਾਡੇ ਕਹਿਣ ਦਾ ਮਕਸਦ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅਕਸਰ ਜਦੋਂ ਸੂਫੀ ਸੰਤਾਂ ਦੇ ਨਾਲ ਲੋਕੀ ਬਹੁਤ ਸੀ ਗੱਲਾਂ ਜੋੜ ਦਿੰਦੇ ਨੇ, ਜਿਵੇਂ ਕਿ ਕਰਾਮਾਤ ਸੀਗੀ ਉਹਨਾਂ ਦੇ ਵਿੱਚ, ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਆਹ ਕਰਾਮਾਤ ਜਿਹੜੀ ਤੁਸੀਂ ਹੁਣ ਦੱਸੀ, ਇਹਦਾ ਕੋਈ ਹਿਸਟਰੀ ਦੇ ਵਿੱਚ ਕੋਈ ਸਾਨੂੰ ਦੇਖਣ ਹਿਸਟਰੀ ਦੇ ਵਿੱਚ ਦੇਖੋ ਕੋਈ ਚੀਜ਼ ਮਿਲੀ ਨਹੀਂ, ਮੈਂ ਬਸ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਕ ਉਹ ਮੈਂ ਤੁਹਾਨੂੰ ਦੱਸ ਰਿਹਾ। ਤੇ ਬਾਬਾ ਜੀ ਨੇ ਇੱਥੇ ਤਬਲੀਗ ਕੀਤੀ, ਕਿਉਂਕਿ ਇਸ ਦਰਬਾਰ ਦੇ ਅਸੀਂ ਤੁਸੀਂ ਪੈਰਾਲਲ ਇੱਥੋਂ ਦਰਿਆ ਦੇ ਕਿਨਾਰੇ ਕਿਨਾਰੇ ਚੱਲਦੇ ਜਾਓ ਨਾ, ਤੁਹਾਨੂੰ ਅੱਗੇ ਸ਼ੇਖ ਗਗਨ ਪੀਰ ਬੋਲਣਾ ਔਰ ਪੰਜ ਪੀਰ, ਇਹ 4-5 ਦਰਬਾਰ ਬਿਲਕੁਲ ਨਾਲ ਨਾਲ ਮਿਲਣ ਦੇ। ਇਹ ਉਸੇ ਦੌਰ ਤੋਂ ਇੱਕ ਲੜੀ ਆ ਰਹੀ ਬਜ਼ੁਰਗਾਂ ਦੀ। ਅੱਛਾ ਜੀ। ਤੇ ਉਹ ਇੱਥੇ ਆ ਕੇ ਤਬਲੀਗ ਦੇ ਵਿੱਚ ਆਏ। ਇਹ ਦਰਿਆ ਦੇ ਕਿਨਾਰੇ ਦੇ ਉੱਤੇ ਇਬਾਦ ਸੀ। ਅੱਛਾ, ਇੱਕ ਗੱਲ ਵੀਰ ਜੀ ਹੋਰ ਅਸੀਂ ਦੇਖਦੇ ਹਾਂ ਕਿ ਕਸੂਰ ਦੀ ਧਰਤੀ ਤੇ ਬੜੇ ਪੀਰ ਫਕੀਰ ਆਏ। ਹਾਂਜੀ, ਕੋਈ ਖਾਸ ਵਜ੍ਹਾ ਸੀ ਕਿ ਜਿਹੜੇ ਵੀ ਪੀਰ ਫਕੀਰਾਂ ਨੇ ਧਰਤੀ ਇਸ ਨੂੰ ਚੂਜ਼ ਕੀਤਾ? ਦੇਖੋ ਕਸੂਰ ਨੂੰ ਸ਼ੁਰੂ ਸਦੀ ਤੋਂ ਹੀ ਇਲਮ ਦਾ ਗਵਾਰਾ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਹਿੰਦੂ ਮਜ਼ਹਬ ਦੀ ਬੁਨਿਆਦ ਰੱਖਣ ਵਾਲੇ ਲਵ ਤੇ ਕੁਸ਼, ਉਹਨਾਂ ਦਾ ਵੀ ਕਿਹਾ ਜਾਂਦਾ ਹੈ ਕਿ ਕੁਸ਼ ਦਾ ਜਨਮ ਕਸੂਰ 'ਚ ਹੋਇਆ, ਉਹਨੇ ਕਸੂਰ ਨੂੰ ਆਬਾਦ ਕੀਤਾ। ਉੱਥੋਂ ਅੱਗੇ ਹਿੰਦੂ ਧਰਮ ਜ਼ਿਆਦਾ ਅੱਗੇ ਵਧਿਆ। ਫਿਰ ਗੁਰੂ ਨਾਨਕ ਦੀ ਦਾ ਦੱਸਿਆ ਜਾਏ, ਉਹਨਾਂ ਦੀ ਜਿਹੜੀ ਛੋਟੀ ਭੈਣ ਹੈ ਪਿੰਡ ਚਾਹਲ ਦੇ ਵਿੱਚ ਪੈਦਾ ਹੋਈ। ਗੁਰੂ ਨਾਨਕ ਵੀ ਕਸੂਰ ਆਉਂਦੇ ਜਾਂਦੇ ਰਹੇ। ਗੁਰੂ ਨਾਨਕ ਦਾ ਕਜ਼ਨ ਰਾਮ ਥੰਮਨ ਵੀ ਕਸੂਰ ਦੇ ਵਿੱਚ ਮੌਜੂਦ ਹੈ। ਫਿਰ ਅਗਰ ਤੁਸੀਂ ਗੱਲ ਕਰੋ ਪੀਰ ਬੋਲਣੇ ਦੀ, ਸਭ ਤੋਂ ਪਹਿਲੇ ਸੂਫੀ ਬਜ਼ੁਰਗ ਜਿਨ੍ਹਾਂ ਦੇ ਦਰਬਾਰ ਤੋਂ ਮੁਖਾਜਾ ਮੋਇਨੁੱਦੀਨ ਚਿਸ਼ਤੀ ਵੀ ਦੁਆ ਮੰਗਦੇ ਹੋਏ ਜਾਂਦੇ ਸੀ। ਦਰਿਆ ਦੇ ਕਿਨਾਰੇ ਦਰਬਾਰ ਆਬਾਦ ਸੀ। ਫਿਰ ਉਸ ਤੋਂ ਬਾਅਦ ਇੱਕ ਲੰਬੀ ਫਹਿਰਿਸਤ ਹੈ ਜਿਹੜੇ ਕਿ ਸੂਫੀਆਤ ਬਜ਼ੁਰਗਾਂ ਦੀ, ਜਿਨ੍ਹਾਂ ਕਸੂਰ 'ਚ ਆ ਕੇ ਦੀਨ ਦੀ ਇਬਤਦਾ ਕੀਤੀ ਤੇ ਇਸਲਾਮ ਨੂੰ ਫੈਲਾਇਆ। ਉਹਨਾਂ ਵਿੱਚ ਇਹ ਕਿ ਇੱਕ ਕਿਤਾਬ ਲਿਖੀ ਗਈ ਸੀ ਓਲੀਆਏ ਕਸੂਰ, ਜਿਹਦਾ ਤਰਜਮਾ ਬਾਅਦ 'ਚ ਹੋਇਆ। ਉਹ ਕਿਤਾਬ 1693 ਵਿੱਚ ਕੋਈ ਲਿਖੀ ਗਈ ਸੀ। ਉਹਦੇ ਵਿੱਚ ਸਾਰੇ ਕਸੂਰ ਦੇ ਜਿੰਨੇ ਸੂਫੀਆਏ ਕਰਾਮ ਸੀ ਉਹਨਾਂ ਦਾ ਜ਼ਿਕਰ ਹੈ। ਦੇਖੋ ਕਸੂਰ ਇੱਕ ਇਲਮ ਦਾ ਗਵਾਰਾ ਨਾ ਹੁੰਦਾ। ਇੱਥੇ ਕੁਤਬਖਾਨੇ ਸੀ, ਲਾਇਬ੍ਰੇਰੀਆਂ ਸੀ, ਜਿਹੜਾ ਕਿ ਸਿੱਖ ਅਤੇ ਮੁਸਲਿਮ ਜਿਹੜੀਆਂ ਜੰਗਾਂ ਹੋਈਆਂ ਉਹਦੇ ਵਿੱਚ ਤਬਾਹ ਹੋ ਗਏ। ਅਗਰ ਕਸੂਰ ਇਲਮ ਦਾ ਗਵਾਰਾ ਨਾ ਹੁੰਦਾ, ਨਾ ਇੱਥੇ ਵਾਰਿਸ ਸ਼ਾਹ ਪੜ੍ਹਨ ਆਉਂਦਾ, ਨਾ ਗੁਲਾਮ ਮੁਰਤਜ਼ਾ ਕਸੂਰੀ ਆਉਂਦਾ, ਨਾ ਬੁੱਲੇ ਸ਼ਾਹ ਇੱਥੇ ਪੜ੍ਹਨ ਆਉਂਦਾ। ਤੇ ਇਸੇ ਵਾਸਤੇ ਇੱਥੇ ਬਜ਼ੁਰਗਾਂ ਦੀ ਕਾਫੀ ਜ਼ਿਆਦਾ ਆਉਣ ਜਾਣ ਰਿਹਾ ਹੈ ਉਹਨਾਂ ਦਾ। ਅੱਛਾ ਵੀਰ ਜੀ, ਤੁਹਾਡੇ ਕਹਿਣ ਦਾ ਮਕਸਦ ਹੈ ਕਿ ਇਹ ਜਿਹੜੀ ਜਗ੍ਹਾ, ਇਹ ਧਰਤੀ, ਇਹ ਸੂਫੀਆ ਦੇ ਹਿਸਾਬ ਨਾਲ ਬੜੀ ਇੱਕ ਪਵਿੱਤਰ ਰਹੀ ਹੈ, ਜਿਹਦੇ ਵਿੱਚ ਆ ਕੇ ਉਹਨਾਂ ਨੇ ਬੜਾ ਕੰਮ ਕੀਤਾ ਲੋਕਾਂ ਦੇ ਵਾਸਤੇ ਇੱਥੇ। ਅੱਛਾ, ਇੱਕ ਗੱਲ ਹੋਰ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਇੱਕ ਸੂਫੀ ਸੰਤਾਂ ਦੀ ਸਾਰਿਆਂ ਦੀ ਇੱਕ ਲੜੀ ਦੱਸੀ, ਤੇ ਇਹ ਕੀ ਵਾਰੋ ਵਾਰੀ ਆਉਂਦੇ ਸਨ ਕਿ ਇੱਕ ਟਾਈਮ ਦੇ ਵਿੱਚ ਕੋਈ ਦੋ ਸ਼ਖਸੀਅਤ ਵੀ ਹੋਈ ਨੇ? ਨਹੀਂ, ਇਹ ਤਕਰੀਬਨ ਇਰਾ ਇਹਨਾਂ ਦਾ ਡਿਫਰੈਂਟ ਰਿਹਾ। ਕੋਈ ਹੋ ਸਕਦਾ ਹੈ ਕਿ ਕਿਉਂਕਿ ਉਹਦੇ ਤੋਂ ਜ਼ਿਆਦਾ ਕਿਸੇ ਦੀ ਰਿਸਰਚ ਨਹੀਂ ਕੀਤੀ ਗਈ ਕਿ ਉਹ ਇੱਕ ਸਦੀ ਦੇ ਵਿੱਚ ਕੁਝ ਬਜ਼ੁਰਗ ਇਕੱਠੇ ਵੀ ਸਾਥ ਰਹੇ ਹੋਣ। ਜਿਵੇਂ ਕਿ ਬੁੱਲੇ ਸ਼ਾਹ, ਵਾਰਿਸ ਸ਼ਾਹ, ਇਹ ਤਾਂ ਚੀਜ਼ ਹੈ ਕਿ ਉਹ ਦੋਵੇਂ ਇੱਕੋ ਹੀ ਉਸਤਾਦ ਕੋਲ ਪੜ੍ਹਦੇ ਰਹੇ। ਉਸਤਾਦ ਵੀ ਉਹਨਾਂ ਦਾ ਜ਼ਾਰੀ ਗੱਲ ਹੈ। ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਇੱਕ ਮੰਨੇ ਤੁਨੇ ਬਜ਼ੁਰਗ ਸੀ, ਸਾਰੇ ਸਿੱਖ ਉਹਨਾਂ ਨੂੰ ਮੰਨਦੇ ਸੀ। ਉਹਨਾਂ ਨੂੰ ਬਲਕਿ ਅਮਨ ਦਾ ਉਹਨਾਂ ਦੀ ਫੈਮਿਲੀ ਨੇ ਕਸੂਰ 'ਚ ਅਮਨ ਕਾਇਮ ਕਰਨ ਵਾਸਤੇ ਸਿੱਖ ਦੌਰ ਦੇ ਵਿੱਚ ਬੜਾ ਕਿਰਦਾਰ ਅਦਾ ਕੀਤਾ ਸੀ। ਤੇ ਇਹ ਬਜ਼ੁਰਗ ਜਿਹੜਾ ਨਾ ਆਉਂਦੇ ਜਾਂਦੇ ਰਹੇ ਨੇ। ਇਹਦੇ 'ਚ ਕੋਈ ਖਾਸ ਕਹਿ ਲਓ ਕਿ ਇਹ ਕਿਰੇ ਦਾ ਨਹੀਂ ਦੱਸਿਆ ਜਾ ਸਕਦਾ। ਅੱਛਾ ਜੀ। ਤੇ ਵੀਰ ਜੀ, ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਇੱਥੇ ਦਰਿਆ ਸੀਗਾ ਨਾ, ਇਹ ਦਰਿਆ ਦਾ ਕਿਨਾਰਾ ਹੈ, ਤੇ ਅਸੀਂ ਜੇਕਰ ਇੱਧਰ ਵੀ ਦੇਖਦੇ ਹਾਂ ਤੇ ਸਾਨੂੰ ਇੱਧਰ ਵੀ ਸ਼ਹਿਰ ਨਜ਼ਰ ਨਹੀਂ ਆਉਂਦਾ, ਮਤਲਬ ਨੀਵਾਂ ਆ। ਸਾਰੇ ਚਾਰ ਚਵੱਖੇ ਦੇਖੀਏ ਤੇ ਜਿਹੜਾ ਉਹ ਦਰਿਆ ਦਾ ਕਿਨਾਰਾ ਤੁਸੀਂ ਦੱਸਦੇ ਹੋ ਕਿ ਇਹ ਸੈਂਟਰ ਦੇ ਵਿੱਚ ਹੀ ਕਿ ਇੱਕ ਸਾਈਡ ਨੂੰ ਲੱਗਦਾ ਸੀ? ਦੇਖੋ ਦਰਿਆ ਜਿਹੜਾ ਨਾ ਇਹ ਇਹਦੇ ਨਾਲ ਨਾਲ ਬਹਿੰਦਾ ਰਿਹਾ। ਇਹ ਪਹਿਲੇ ਸਾਰਾ ਮੈਂ ਜੋ ਬਚਪਨ ਦੇ ਵਿੱਚ ਦੇਖਿਆ, ਸਾਰੇ ਢਾਏ ਸੀ, ਇਹ ਸਾਰਾ ਉੱਚੀਆਂ ਜਗ੍ਹਾ ਸੀ। ਫਿਰ ਲੋਕ ਜਿਵੇਂ ਜਿਵੇਂ ਖਰੀਦਦੇ ਗਏ, ਕੋਈ ਚੀਜ਼ਾਂ ਬਣਾਉਂਦੇ ਗਏ। ਇਹ ਵੀ ਦੇਖੋ ਆਪਾਂ ਉਚਾਈ 'ਤੇ ਬੈਠੇ ਹਾਂ। ਇੱਥੇ ਬਾਬਾ ਜੀ ਦੇ ਇਹੋ ਹੀ ਜਿਹੜੀ ਪਹਾੜ ਦੇ ਉੱਤੇ ਬੈਠੇ ਨੇ। ਆਪਾਂ ਥੋੜ੍ਹਾ ਜਿਹਾ ਤੁਹਾਨੂੰ ਮੈਂ ਥੱਲੇ ਲੈ ਕੇ ਜਾਵਾਂ,
ਤੇ ਤੁਹਾਨੂੰ ਇੱਟਾਂ, ਛੋਟੀਆਂ ਇੱਟਾਂ ਦੇ ਨਿਸ਼ਾਨ ਨਜ਼ਰ ਆਵਣਗੇ, ਤੁਹਾਨੂੰ ਕੋਈ ਬਰਤਨ, ਮਿੱਟੀ ਦੇ ਬਰਤਨ ਮਿਲਣਗੇ ਜਿਹਨਾਂ ਨੂੰ ਮੈਂ ਚੈੱਕ ਵੀ ਕਰਵਾਇਆ ਸੀ ਤੇ ਕੋਈ 7ਵੀਂ 8ਵੀਂ ਸਦੀ ਦੇ ਉਹ ਬਰਤਨ ਮਿਲੇ ਸੀ। ਆਪਾਂ ਤੁਹਾਨੂੰ ਥੱਲੇ ਵੀ ਲੈ ਕੇ ਜਾਂਦੇ, ਥੋੜਾ ਜਿਹਾ ਘਾਟੀ ਦੇ ਥੱਲੇ ਜਾ ਕੇ ਤਾਂ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਉਹ ਮਕਾਨਾਂ ਦੇ ਨੇੜੇ ਤੇ ਨਿਸ਼ਾਨਾਤ ਮੌਜੂਦ ਹੈ ਤੇ ਸ਼ਹਿਰ ਗਰਕ ਹੋਇਆ ਹੈ ਸੈਲਾਬਾਂ ਦੇ ਵਿੱਚ ਜਾਂ ਕੋਈ ਜ਼ਲਜ਼ਲਿਆਂ ਦੇ ਵਿੱਚ। ਹਾਂਜੀ, ਨਹੀਂ ਅਕਸਰ ਇਹ ਜਿੱਦਾਂ ਤੁਸੀਂ ਇਹ ਗੱਲ ਹੁਣ ਕੀਤੀ ਨਾ ਗਰਕ ਹੋਣ ਦੀ, ਅਕਸਰ ਅਸੀਂ ਹੋਰ ਵੀ ਜਗ੍ਹਾ ਤੇ ਦੇਖਦੇ ਹਾਂ ਕਿ ਜਿੱਥੇ ਦਰਿਆ ਦਾ ਵਹਾਅ ਹੁੰਦਾ ਹੈ ਅਕਸਰ ਕਰਕੇ ਸ਼ਹਿਰ ਗਰਕ ਹੁੰਦੇ ਤੇ ਇੱਕ ਥਾਂ ਦੇ ਉੱਤੇ ਉਹਨਾਂ ਦਾ ਜੰਮ ਜਾਂਦੇ, ਮਤਲਬ ਇੱਕ ਥਾਂ ਦੇ ਉੱਤੇ ਉਹ ਨਾ ਜਾ ਕੇ ਇਕੱਠਾ ਹੋ ਜਾਂਦਾ ਉਹਨਾਂ ਦਾ ਮਲਬਾ। ਤੇ ਅੱਛਾ ਵੀਰ ਜੀ, ਇੱਕ ਹੋਰ ਗੱਲ ਕਿ ਆਪਾਂ ਦੇਖਦੇ ਹਾਂ ਕਿ ਬਾਬਾ ਜੀ ਨੂੰ ਤਾਂ ਅਸੀਂ ਦੇਖਿਆ, ਫਿਰ ਜਿਹੜੀਆਂ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਸੀ ਉਹਨਾਂ ਨੇ ਵੀ ਅੱਗੇ ਇੱਥੇ ਹੀ ਪ੍ਰਵਾਨ ਚੜ੍ਹੀਆਂ ਨੇ ਕਿ ਉਹ ਪਾਕਿਸਤਾਨ ਦੇ ਮੁxtਲਿਫ ਸ਼ਹਿਰਾਂ 'ਚ ਫੈਲ ਕੇ, ਜ਼ਿਆਦਾਤਰ ਇਹਨਾਂ ਦਾ ਕਿਉਂਕਿ ਬਾਬਾ ਫਰੀਦਗੰਜ ਸ਼ਕਰ ਫੈਮਿਲੀ ਹੈ ਤੇ ਜ਼ਿਆਦਾਤਰ ਇਹਨਾਂ ਦਾ ਫੋਕਸ ਪਾਕਪਤਨ ਦੇ ਵਿੱਚ ਰਿਹਾ। ਅੱਛਾ, ਮੈਂ ਉਸ ਹਵਾਲੇ ਨਾਲ ਅਗਰ ਦੇਖਿਆ ਜਾਏ ਤੇ ਮੈਂ ਇੱਕ ਮੇਰਾ ਆਪਣੀ ਜਿਹੜਾ ਨਾ ਰਿਸਰਚ ਕਹਿ ਲਓ ਜਾਂ ਆਪਣਾ ਮੇਰਾ ਜੋ ਮੇਰਾ ਦਿਮਾਗ ਕਹਿੰਦਾ ਹੈ ਕਿ ਅਗਰ ਬਾਬਾ ਫਰੀਦ ਦੀ ਪੋਤੇ ਹੁੰਦੇ ਜੇ ਇੱਥੇ ਆ ਕੇ ਬਾਤ ਹੋਏ ਤੇ ਇਹ ਸਿਲਸਿਲਾ ਕਸੂਰ ਤੋਂ ਹੀ ਅੱਗੇ ਜ਼ਿਆਦਾ ਵੱਧਦਾ। ਹੋ ਸਕਦਾ ਕਿ ਬਾਬਾ ਫਰੀਦ ਦੇ ਦਾਦਾ ਹੀ ਹੋਣ ਜਿਹੜੇ ਕਿ ਇੱਥੇ ਹੀ ਹੋਏ ਤੇ ਅੱਗੋਂ ਬਾਬਾ ਫਰੀਦ ਦੇ ਵਾਲਦ ਜਾਂ ਬਾਬਾ ਫਰੀਦ ਖੁਦ ਪਾਕਪਤਨ ਜਾ ਕੇ ਉਹਨਾਂ ਤਬਲੀਗ ਕੀਤੀ, ਉੱਥੇ ਹੀ ਬਾਤ ਹੋ ਗਈ, ਉਹਨਾਂ ਦੀ ਫੈਮਿਲੀ ਸਾਰੀ ਉੱਥੇ ਬਾਤ ਹੋ ਗਈ ਕਿਉਂਕਿ ਅਗਰ ਇਹ ਪੋਤੇ ਹੁੰਦੇ ਤੇ ਉੱਥੋਂ ਆਉਣਾ ਮੁਮਕਿਨ ਨਹੀਂ ਸੀ ਜੀ। ਫਿਰ ਉਹ ਮਤਲਬ ਉੱਥੇ ਹੀ ਆਪਣੀ ਉਸ ਗੱਦੀ ਨੂੰ ਲੈ ਕੇ ਗੱਦੀ ਨੂੰ ਲੈ ਕੇ ਚੱਲਦੇ। ਠੀਕ ਹੈ, ਮਤਲਬ ਇਹ ਕਹਿ ਸਕਦੇ ਹਾਂ ਕਿ ਇੱਥੇ ਇਹਨਾਂ ਦਾ ਦਰਬਾਰ ਤੇ ਅੱਗੇ ਜੇ ਪੋਤੇ ਵਾਲੀ ਗੱਲ ਕਹੀਏ ਕਿ ਉਹਨਾਂ ਦਾ ਦਰਬਾਰ ਉੱਥੇ ਤੇ ਫਿਰ ਉਹ ਉੱਥੋਂ ਅੱਗੇ ਲੜੀ ਸ਼ੁਰੂ ਹੋਈ। ਹਾਂਜੀ, ਬਹੁਤ ਵਧੀਆ। ਅੱਛਾ ਵੀਰ ਜੀ, ਇੱਥੇ ਜੇ ਬਾਬਾ ਜੀ ਦੇ ਉਰਸ ਦੇ ਬਾਰੇ ਆਪਾਂ ਗੱਲ ਕਰੀਏ ਤੇ ਹਰ ਸਾਲ ਉਰਸ ਮਨਾਇਆ ਜਾਂਦਾ ਹੋਣਾ ਤੇ ਕਿਹੜੀ ਡੇਟ ਨੂੰ ਮਨਾਇਆ ਜਾਂਦਾ ਔਰ ਕਿੰਨਾ ਕੁ ਇਕੱਠ ਹੋ ਜਾਂਦਾ ਇੱਥੇ ਲੋਕਾਂ ਦਾ? ਦੇਖੋ ਜੀ, ਇਹ ਸਾਵਨ ਦੇ ਮਿਡ ਦੇ ਵਿੱਚ ਕਹਿ ਲਓ ਕਿ ਜੁਲਾਈ ਦਾ ਜਿਹੜਾ ਲਾਸਟ ਵੀਕ ਚੱਲਦਾ ਹੈ ਹਰ ਸਾਲ ਉਦੋਂ ਇਹਨਾਂ ਦਾ ਉਰਸ ਹੁੰਦਾ ਹੈ ਤੇ ਇਕੱਠ ਤਾਂ ਇੱਥੇ ਹੈ ਕਿ ਜੀ ਮੁਕਾਮੀ ਛੁੱਟੀ ਵੀ ਅਕਸਰ ਔਕਾਤ ਹੁੰਦੀ ਹੈ, ਸਕੂਲਾਂ ਦੇ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ, ਸਕੂਲ ਦਾ ਤਿੰਨ ਦਿਨ ਉਰਸ ਚੱਲਦਾ ਰਹਿੰਦਾ। ਤੇ ਇਹ ਹੈ ਕਿਉਂਕਿ ਕੋਈ ਸਾਵਨ ਦੇ ਵਿੱਚ ਚੱਲਦਾ ਤੇ ਉਹ ਬਾਰਿਸ਼ ਤੇ ਉਰਸ ਦੋਵੇਂ ਇਕੱਠੇ ਚੱਲਦੇ ਨੇ ਤੇ ਇੱਥੇ ਮਹਿਫਲ ਨਾਦ ਮੁਨੱਕਦ ਹੁੰਦੀ ਹੈ ਉਰਸ ਤੇ ਇਹ ਸਾਰਾ ਏਰੀਆ ਜਿਹੜਾ ਨਾ ਫੁੱਲ ਹੁੰਦਾ ਆਵਾਮ ਦੇ ਨਾਲ, ਬੜੀ ਦੂਰੋਂ ਆਵਾਮ ਆਉਂਦੀ ਤਾਂ ਸਰਕਾਰੀ ਸਤ੍ਹਾ ਤੇ ਉਰਸ ਜਿਹੜਾ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਅੱਛਾ, ਤੇ ਇਸ ਤੋਂ ਇਲਾਵਾ ਇਸ ਜਗ੍ਹਾ ਦੀ ਦੇਖਭਾਲੀ ਵਾਸਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕੰਸਟਰਕਸ਼ਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਸਰਕਾਰ ਦੀ ਤਰਫੋਂ ਕੀ ਮਦਦ ਮਿਲ ਰਹੀ ਹੈ ਇੱਥੇ? ਦੇਖੋ, ਅਗਰ ਤੁਸੀਂ 100 ਸਾਲ ਪਹਿਲੇ ਜਾਓ ਤਾਂ ਸਿਰਫ ਕਬਰ ਹੀ ਸੀ ਤੇ ਪੌੜੀਆਂ ਵੀ ਨਹੀਂ ਸੀ ਹੈ, ਲੋਕ ਹੀ ਚੜ੍ਹ ਕੇ ਆਉਂਦੇ ਸੀ, ਪਹਾੜੀ ਦੇ ਥਰੂ ਚੜ੍ਹ ਕੇ ਉਹਨਾਂ ਰਸਤਾ ਬਣਾਇਆ ਸੀ, ਕੱਚਾ ਰਸਤਾ ਬਣਾਇਆ ਸੀ, ਉੱਥੋਂ ਚੜ੍ਹ ਕੇ ਆਉਂਦੇ ਸੀ ਤੇ ਫਿਰ ਬਾਅਦ ਜੋ ਆਹਿਸਤਾ ਔਕਾਫ ਮਹਿਕਮਾ ਔਕਾਫ ਤੇ ਗਵਰਨਮੈਂਟ ਦੀ ਮਦਦ ਨਾਲ ਸੀੜੀਆਂ ਬਣੀਆਂ। ਇਹ ਪਹਿਲੇ ਇਹੋ ਸੀੜੀਆਂ ਸੀ, ਇਹ ਕੁਛ ਵੀ ਨਹੀਂ ਸੀ ਹੈਗਾ, ਛੋਟਾ ਜਿਹਾ ਗੁੰਬਦ ਬਣ ਗਿਆ। ਫਿਰ ਹੁਣ ਪਿਛਲੇ ਕੋਈ 10-15 ਸਾਲ ਤੋਂ ਇਹਦੀ ਮਜ਼ੀਦ ਰੈਨੋਵੇਸ਼ਨ ਹੋਈ ਹੈ, ਪਿਛਲੇ ਬਾਹਰ ਆਊਟਡੋਰ ਸੀੜੀਆਂ ਵੀ ਬਣਾਤੀਆਂ ਗਈਆਂ ਤਾਂ ਕਿ ਮਜ਼ੀਦ ਆਵਾਮ ਨੂੰ ਅਕੋਮੋਡੇਟ ਕੀਤਾ ਜਾ ਸਕੇ ਤੇ ਇਹ ਤੋਂ ਬਾਅਦ ਨਵੇਂ ਸਿਰੇ ਤੋਂ ਰੈਨੋਵੇਸ਼ਨ ਹੋਈ। ਅੱਛਾ, ਬਹੁਤ ਵਧੀਆ। ਹਾਂਜੀ, ਦੇਖ ਰਹੇ ਹਾਂ ਇੱਥੇ ਨਾ ਇੱਕ ਮਸਜਿਦ ਵੀ, ਬਹੁਤ ਖੂਬਸੂਰਤ ਮਸਜਿਦ ਵੀ ਨਾਲ ਦੇਖਣ ਨੂੰ ਮਿਲ ਰਹੀ ਹੈ ਦਰਬਾਰ ਦੇ ਨਾਲ, ਉੱਤੇ ਦਰਖਤਾਂ ਦਾ ਵੀ ਇੱਕ ਬਹੁਤ ਸੋਹਣੀ ਤਰਤੀਬ। ਅੱਛਾ, ਇਹ ਜਿਹੜੇ ਦਰਖਤ ਲੱਗੇ ਹੋਏ ਨੇ ਜਿਹੜਾ ਕਿ ਅਸੀਂ ਪਹਿਲੇ ਵੀ ਦੇਖਿਆ ਜਿਹਦੇ ਕੋਲ ਨਾ ਦੀਪ ਜਲਾਏ ਹੋਏ ਆ ਲੋਕਾਂ ਨੇ ਕਾਫੀ, ਤੇ ਇਹ ਦਰਖਤ ਪੁਰਾਤਨ ਹੈ ਕਿ ਇਹ ਬਾਅਦ ਦਾ ਹੈ? ਨਹੀਂ, ਇਹ ਕਾਫੀ ਪੁਰਾਣਾ ਦਰਖਤ ਹੈ, ਮੈਂ ਬਚਪਨ ਤੋਂ ਹੀ ਵੇਖਦਾ ਆ ਰਿਹਾ। ਅੱਛਾ, ਇਹ ਕਾਫੀ ਪੁਰਾਣਾ ਦਰਖਤ ਹੈ। ਇਹ ਤੋਂ ਇਲਾਵਾ ਵੀ ਕੋਈ ਹੋਰ ਪੁਰਾਤਨ ਇੱਥੇ ਹੈਗੇ? ਇੱਥੇ ਦਰਅਸਲ ਇੱਕ ਕੂਆ ਵੀ ਹੈਗਾ ਜਿਹਦੇ ਤੇ ਕਿਹਾ ਜਾਂਦਾ ਸੀ ਕਿ ਇਹਦੇ 'ਚ ਖਜ਼ਾਨਾ ਹੈ ਤੇ ਖਜ਼ਾਨੇ ਉੱਤੇ ਸੱਪ ਬੈਠਾ ਹੈ। ਅੱਛਾ, ਹਾਂ, ਉਹ ਕੂਆ ਹੁਣ ਨਾ ਗਵਰਨਮੈਂਟ ਨੇ ਥੋੜਾ ਜਿਹਾ ਉੱਤੇ ਚੁਨਾਈ ਕਰਕੇ ਤੇ ਉਹਨੂੰ ਬੰਦ ਕਰ ਦਿੱਤਾ ਹੈ। ਉਹ ਕੂਆ ਅਗਰ ਦੇਖਿਆ ਜਾਵੇ ਤੇ ਉਹਦੇ 'ਚ ਪੁਰਾਣੀ ਇੱਟ ਦਾ ਹੀ ਕੂਆ ਬਣਿਆ ਹੈ, ਇੱਥੇ ਬਿਲਕੁਲ ਨਾਲ ਹੀ ਹੈ ਕੂਆ। ਜੀ ਜੀ, ਉਹੀ ਪੁਰਾਤਨ ਜਿਹੜੀ ਛੋਟੀ ਇੱਟ। ਕੂਏ ਨੂੰ ਬੰਦ ਕਰ ਦਿੱਤਾ ਗਿਆ, ਉੱਥੇ ਉਹ ਜਿਹੜੇ ਕੁਰਾਨ ਦੇ ਕੁਝ ਸਫਹਾਤ ਨੇ ਉੱਥੇ ਉਹ ਜਮ੍ਹਾਂ ਕੀਤੇ ਜਾ ਰਹੇ ਨੇ ਹੁਣ। ਅੱਛਾ, ਤੇ ਪੁਰਾਣੇ ਵਕਤਾਂ 'ਚ ਸੁਣਿਆ ਜੀ ਇੱਥੇ ਕੋਈ ਦੇਗ ਪਈ, ਉਹ ਦੇਗ ਕੂਏ ਦੇ ਵਿੱਚ ਬੰਦੇ ਕਾਫੀ ਕੋਸ਼ਿਸ਼ ਕੀਤੀ ਕਿ ਜਾਨਾਂ ਵੀ ਗਵਾਈਆਂ ਇੱਥੇ ਲੋਕਾਂ ਨੇ। ਅੱਛਾ, ਠੀਕ ਹੈ। ਇਹ ਤੁਸੀਂ ਕਿੰਨੀ ਕੁ ਦੇਰ ਪਹਿਲੇ ਦੀ ਗੱਲ ਦੱਸ ਰਹੇ ਹੋ? ਮੈਂ ਆਪਣੇ ਬਚਪਨ 'ਚ ਵੀ ਮੈਂ ਸੁਣਦਾ ਰਿਹਾ ਕੂਆ, ਉਹ ਕੂਆ ਜੋ ਛੋਟੀ ਇੱਟ ਦਾ ਜਿਹੜੀ ਸੀ ਉਹ ਮੈਂ ਬਚਪਨ 'ਚ ਦੇਖੀ ਹੈ। ਅੱਛਾ ਜੀ। ਹੁਣ ਤਾਂ ਉਹਨੂੰ ਵੱਡੀ ਇੱਟ ਲਗਾ ਕੇ ਤੇ ਉਹਨੂੰ ਬੰਦ ਕਰ ਦਿੱਤਾ ਗਿਆ। ਠੀਕ ਹੈ, ਦਰਵਾਜ਼ਾ ਵੀ ਲੱਗਾ, ਬੰਦ ਕਰਤਾ ਗਿਆ। ਤੇ ਇਹਦੀ ਨਿਸਬਤ ਜੋੜੀ ਜਾਂਦੀ ਕਿ ਬਾਬਾ ਜੀ ਦੇ ਘਰ ਦਾ ਖੂਹ ਹੁੰਦਾ ਸੀ ਇਹ ਵਾਲਾ? ਘਰ ਦਾ ਖੂਹ। ਅੱਛਾ, ਮੈਂ ਇੱਥੋਂ ਹੀ ਪਾਣੀ ਦੀ ਵਰਤੋਂ ਕਰਦੇ ਸੀ। ਠੀਕ ਹੈ, ਤੇ ਇਸ ਤੋਂ ਇਲਾਵਾ ਅਗਰ ਅਸੀਂ ਦੇਖਿਆ ਜਾਏ ਦੇਖੀਏ ਤੇ ਇਹ ਇੱਕ ਪਹਾੜੀ ਦੇ ਉੱਤੇ ਹੈ ਤੇ ਪਾਣੀ ਦਾ ਸਾਧਨ ਤੇ ਫਿਰ ਇਹਦੇ ਉੱਤੇ ਨਹੀਂ ਹੋ ਸਕਦਾ, ਥੱਲੋਂ ਹੀ ਪਾਣੀ ਲਿਆਉਣਾ ਪੈਂਦਾ ਹੋਣਾ। ਤੇ ਜਿਵੇਂ ਤੁਸੀਂ ਖੂਹ ਕਹਿ ਰਹੇ ਹੋ, ਖੂਹ ਪਹਾੜੀ ਦੇ ਉੱਤੇ ਬਣਿਆ ਕਿ ਥੱਲੇ ਵਾਲੇ ਪਾਸੇ? ਪਹਾੜੀ ਦੇ ਬਿਲਕੁਲ ਕਾਰਨਰ ਦੇ ਉੱਤੇ ਬਣਿਆ ਹੈ। ਅੱਛਾ, ਕਾਰਨਰ ਤੇ ਬਣਿਆ, ਠੀਕ ਹੈ। ਅੱਛਾ, ਇਹ ਜਿਹੜੀ ਪਹਾੜੀ ਇਹਦਾ ਕਿੰਨਾ ਕੁ ਏਰੀਆ ਦੇ ਵਿੱਚ ਹੈ? ਇਹ ਤਾਂ ਜੀ ਬਹੁਤ ਵੱਡੀ ਸੀ ਪਹਾੜੀ, ਹੁਣ ਤਾਂ ਕੱਟ ਕੇ ਇਹ ਛੋਟਾ ਹੋ ਗਿਆ।
ਇੱਕ 2-3 ਏਕੜ ਤੇ ਫੈਲਿਆ ਸੀ, ਬਲਕਿ ਤੁਸੀਂ ਇਸ ਸਾਈਡ ਤੇ ਦੇਖੋ, ਉਹ ਦੇਖੋ ਤੁਹਾਨੂੰ ਪਹਾੜੀਆਂ ਨਿਸ਼ਾਨ ਨਜ਼ਰ ਆ ਰਹੇ ਨੇ, ਇਸ ਸਾਈਡ ਤੇ ਦੇਖੋ, ਅੱਗੇ ਵੀ ਇਹ ਸਾਰਾ ਇੱਕ ਸਿਲਸਿਲਾ ਦੂਰ ਤੱਕ ਚੱਲਦਾ ਸੀ। ਮਤਲਬ ਕਿਤੇ ਕਿਸੇ ਪਾਸੇ ਤੋਂ ਉੱਚਾ ਸਾਨੂੰ ਨਿਸ਼ਾਨ ਹਜੇ ਵੀ ਨਜ਼ਰ ਆ ਰਿਹਾ ਤੇ ਉਹ ਵੀ ਮਤਲਬ ਇਸੇ ਪਹਾੜੀ ਦਾ ਇਸੇ ਹਿੱਸਾ ਸੀ। ਅੱਛਾ ਵੀਰ ਜੀ, ਇੱਕ ਹੋਰ ਗੱਲ ਜਿਹੜੀ ਮੇਰੇ ਦਿਮਾਗ 'ਚ ਆ ਰਹੀ ਹੈ, ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਇੱਥੇ ਜਿਹੜੇ ਆਲੇ ਦੁਆਲੇ ਸਾਨੂੰ ਚਵੱਖੇ ਆਬਾਦੀ ਦੇਖਣ ਨੂੰ ਮਿਲ ਰਹੀ ਹੈ, ਇਹ ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ ਨੇ ਕਿ ਬਾਅਦ ਦੇ ਵਿੱਚ ਆਬਾਦ ਹੋਏ ਨੇ? ਦੇਖੋ ਮੇਰੇ ਕੋਲ ਇੱਕ 1970 ਦੀ ਕਸੂਰ ਦੀ ਤਸਵੀਰ ਪਈ ਹੈ ਤੇ ਆਸੋ-ਪਾਸੇ ਅਗਰ ਉਸ ਤਸਵੀਰ 'ਚ ਦੇਖਿਆ ਜਾਏ ਸਾਰਾ ਉਜਾੜ ਹੈ, ਬਿਆਬਾਨ ਹੈ, ਕੋਈ ਮਕਾਨ ਵੀ ਨਜ਼ਰ ਨਹੀਂ ਆ ਰਿਹਾ, ਸਿਰਫ ਸੜਕ ਹੀ ਨਜ਼ਰ ਆ ਰਹੀ ਹੈ, ਹੋਰ ਕੁਝ ਵੀ ਨਹੀਂ ਹੈ। ਤੇ ਇਹ ਪਿੱਛੇ ਵੇਖਦਿਆਂ ਪਿਛਲੇ 10-15 ਸਾਲ ਤੋਂ ਇਹ ਸੁਸਾਇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਇਹ ਸਾਰੀ ਡਿਵੈਲਪਮੈਂਟ ਸ਼ੁਰੂ ਹੋ ਗਈ। ਇਹ ਪਿਛਲੇ ਸਨ 2000 ਤੋਂ ਪਿੱਛੇ ਚਲੇ ਜਾਓ, ਤੁਹਾਨੂੰ ਇੱਕਾ ਦੁੱਕਾ ਨਜ਼ਰ ਆਏਗਾ। ਸਨ 1980 ਤੋਂ ਪਿੱਛੇ ਚਲੇ ਜਾਓ, ਇੱਥੇ ਕੁਝ ਵੀ ਨਹੀਂ ਸੀ। ਇਹ ਸਾਰਾ ਸਨ 2000 ਤੋਂ ਬਾਅਦ ਹੀ ਆਬਾਦੀ ਵਧਣੀ ਸ਼ੁਰੂ ਹੋਈ ਹੈ ਤੇ ਇੱਥੇ ਆਬਾਦਕਾਰੀ ਜ਼ਿਆਦਾ ਹੋਈ ਹੈ। ਅੱਛਾ, ਤੇ ਇਹ ਜਿਹੜੀ ਆਬਾਦੀ ਹੈ ਇੱਥੋਂ ਦੇ ਲੋਕਲ ਲੋਕ ਹੀ ਸ਼ਹਿਰ ਤੋਂ ਉੱਠ ਕੇ ਆਏ ਨੇ ਕਿ ਉਹ ਦੇਖੋ ਪਿੰਡਾਂ ਥਾਵਾਂ ਤੋਂ ਉੱਠ ਕੇ ਤੇ ਸ਼ਹਿਰ 'ਚ ਜਿੰਨਾ ਆ ਰਿਹਾ ਉਹਨਾਂ ਜ਼ਿਆਦਾ ਗੱਲ ਜਗ੍ਹਾ ਲੱਭਣੀ, ਕੋਈ ਬੈਟਰ ਐਜੂਕੇਸ਼ਨ, ਜਿਵੇਂ ਐਜੂਕੇਸ਼ਨ ਜਾਂ ਫੈਸਿਲਿਟੀਜ਼ ਦੀ ਤਰਫ ਲੋਕ ਰਾਗਬ ਹੋ ਰਹੇ ਨੇ ਤੇ ਸ਼ਹਿਰਾਂ ਦਾ ਰੁਖ ਕਰ ਰਹੇ ਨੇ ਪਿੰਡਾਂ ਨੂੰ ਛੱਡ ਕੇ। ਚਲੋ ਬਹੁਤ ਵਧੀਆ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਸਾਨੂੰ ਵੀਰ ਜੀ ਉਹਨਾਂ ਨੇ ਕਿੰਨਾ ਸੋਹਣਾ ਗਾਈਡ ਕੀਤਾ ਤੇ ਇਹਨਾਂ ਨੇ ਕੁਝ ਚੀਜ਼ਾਂ ਸਾਨੂੰ ਦੱਸੀਆਂ ਜਿਹੜੀਆਂ ਕਿ ਇੱਥੇ ਇਤਿਹਾਸ ਦੇ ਨਾਲ ਮੇਲ ਖਾਂਦੀਆਂ। ਅਸੀਂ ਉਹਨਾਂ ਚੀਜ਼ਾਂ ਦੇ ਵੀ ਦਰਸ਼ਨ ਕਰਾਂਗੇ, ਤੁਸੀਂ ਬਣੇ ਰਹੋ ਸਾਡੇ ਨਾਲ ਤੇ ਅਸੀਂ ਜਾਂਦੇ ਆ ਉਹਨਾਂ ਜਗ੍ਹਾ ਦੇ ਵੀ ਦੇਖਦੇ ਆ, ਉਹਨਾਂ ਦੇ ਦਰਸ਼ਨ ਕਰਦੇ ਆ। ਸੋ ਇੱਥੇ ਇੱਕ ਸਮਾਂ ਹੁੰਦਾ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਆ ਬ੍ਰੇਕ ਤੋਂ ਬਾਅਦ। ਇਹ ਆਪਣੇ ਖੱਬੇ ਪਾਸੇ ਉਹ ਖੂਹ ਹੈ ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ। ਹਾਂਜੀ ਦਰਸ਼ਕੋ, ਆਪਾਂ ਉਸ ਖੂਹ ਦੇ ਨੇੜੇ ਪਹੁੰਚ ਗਏ ਹਾਂ ਜਿਹਦਾ ਵੀਰ ਜੀ ਜ਼ਿਕਰ ਕਰ ਰਹੇ ਹਨ ਕਿ ਬਹੁਤ ਪੁਰਾਤਨ ਖੂਹ ਹੈ, ਪਰ ਅੱਜ ਕੱਲ੍ਹ ਇਹਨੂੰ ਪੂਰ ਦਿੱਤਾ ਗਿਆ, ਇਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਕਾਫੀ ਲੋਕਾਂ ਨੇ ਇੱਥੇ ਆ ਕੇ ਆਪਣੀ ਜਾਨ ਵੀ ਗਵਾਈ ਹੈ। ਸੋ ਆਪਾਂ ਦੇਖਦੇ ਹਾਂ ਉਸ ਖੂਹ ਨੂੰ, ਉਹਦਾ ਅੰਦਰੋਂ ਵੀ ਦੇਖਣ ਦੀ ਕੋਸ਼ਿਸ਼ ਕਰਦੇ ਕਿਉਂਕਿ ਹੁਣ ਤਾਂ ਬੰਦ ਕੀਤਾ ਹੋਇਆ, ਪਰ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰਦੇ ਹਾਂ ਉੱਤੋਂ ਦੀ ਦੇਖਣ ਦੀ ਕਿਉਂਕਿ ਥੋੜ੍ਹਾ ਜਿਹਾ ਗਲਾ ਸਾਨੂੰ ਨਜ਼ਰ ਆ ਰਿਹਾ ਉੱਥੇ। ਹਾਂਜੀ ਦਰਸ਼ਕੋ, ਆਪਾਂ ਖੂਹ ਦੇਖਿਆ ਤੇ ਵੀਰ ਜੀ ਦੇ ਕਹਿਣ ਅਨੁਸਾਰ ਇਸੇ ਹੀ ਪਹਾੜੀ ਦੇ ਵਿੱਚੋਂ ਕਾਫੀ ਸਦੀ ਦੀਆਂ ਪੁਰਾਣੀਆਂ ਚੀਜ਼ਾਂ ਵੀ ਮਿਲੀਆਂ। ਆਪਾਂ ਉਹ ਜਗ੍ਹਾ ਵੀ ਥੱਲੇ ਜਾ ਕੇ ਦੇਖਦੇ ਹਾਂ ਜਿੱਥੋਂ ਖੁਦਾਈ ਦੇ ਦੌਰਾਨ ਉਹ ਚੀਜ਼ਾਂ ਲੱਭੀਆਂ। ਆਓ ਬਣੇ ਰਹੋ ਸਾਡੇ ਨਾਲ। ਹਾਂਜੀ ਸੱਜਣੋ, ਤੁਸੀਂ ਇਹ ਮੇਰੇ ਸਾਹਮਣੇ ਇੱਕ ਬਹੁਤ ਹੀ ਕਠਿਨ ਰਸਤਾ ਦੇਖ ਰਹੇ ਹੋ। ਆਪਾਂ ਇਸੇ ਰਸਤੇ ਤੋਂ ਲੰਘ ਕੇ ਉਹ ਥਾਂ ਵੱਲ ਜਾ ਰਹੇ ਹਾਂ। ਸੋ ਦੇਖਣ ਨੂੰ ਤਾਂ ਬੜਾ ਡਰਾਵਣਾ ਲੱਗ ਰਿਹਾ ਹੈ। ਨਿਕਲ ਜਾਵਾਂਗੇ ਵੀਰ ਜੀ? ਨਿਕਲ ਜਾਵਾਂਗੇ। ਰਸਤਾ ਬਣਿਆ ਕਿ ਥੋੜਾ ਜਿਹਾ ਦੇਖ ਕੇ ਹੋਏ। ਹਾਂਜੀ ਸੱਜਣੋ ਤੇ ਮਿੱਤਰੋ, ਜਿਵੇਂ ਹੀ ਆਪਾਂ ਪਹਾੜੀ ਦੇ ਉੱਤੋਂ ਥੱਲੇ ਉਤਰਦੇ ਹਾਂ ਤੇ ਆਪਾਂ ਨੂੰ ਉੱਤੇ ਤੇ ਬਹੁਤ ਖੂਬਸੂਰਤ ਦਰਬਾਰ ਨੂੰ ਦੇਖਣ ਨੂੰ ਮਿਲਦਾ ਹੈ, ਪਰ ਜਿਵੇਂ ਹੀ ਥੱਲੇ ਆਉਂਦੇ ਹਾਂ ਤੇ ਸਾਨੂੰ ਇੱਕ ਬਹੁਤ ਹੀ ਕਿੱਕਰਾਂ ਦੇ ਦਰਖਤਾਂ ਦੀ ਬਹੁਤ ਭਾਰੀ ਮਾਤਰਾ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸਾਨੂੰ ਪੁਰਾਣੀਆਂ ਚੀਜ਼ਾਂ ਦੇ ਆਸਾਰ ਵੀ ਦੇਖਣ ਨੂੰ ਮਿਲਦੇ ਹਨ, ਜਿਹੜੇ ਕਿ ਮਿੱਟੀ ਦੇ ਬਰਤਨ, ਕਿਉਂਕਿ ਉਹ ਸਮੇਂ ਦੇ ਨਾਲ ਉਹ ਬਰਤਨ ਟੁੱਟ ਗਏ ਹਨ। ਉਸ ਤੋਂ ਇਲਾਵਾ ਹੋਰ ਜਿਹੜੀਆਂ ਪੁਰਾਤਨ ਇੱਟਾਂ ਵੀ ਸਾਨੂੰ ਇਹ ਮਿੱਟੀ ਦੇ ਅੰਦਰ ਗੱਡੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ, ਕਿਉਂਕਿ ਜਦੋਂ ਪਾਣੀ ਦੇ ਬਹਾਅ ਕਰਕੇ ਸ਼ਾਇਦ ਗਰਕ ਹੋਇਆ ਸੀ ਤੇ ਕਾਫੀ ਸਾਰਾ ਸਮਾਨ ਇਹਦੇ ਅੰਦਰ ਹੀ ਹੇਠਾਂ ਦਬ ਗਿਆ ਸੀ ਅਤੇ ਉਹਦਾ ਨਿਸ਼ਾਨ ਅੱਜ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਕਈ ਜਗ੍ਹਾ ਦੇ ਉੱਤੇ ਮਿੱਟੀ ਦੇ ਬਰਤਨਾਂ ਦੇ ਉਹ ਥੱਲੇ ਵਾਲੇ ਹਿੱਸੇ ਸਾਨੂੰ ਦੇਖਣ ਨੂੰ ਮਿਲ ਰਹੇ, ਕਿਤੇ ਇਸੇ ਮਿੱਟੀ ਦੇ ਅੰਦਰ ਸਾਨੂੰ ਇੱਟਾਂ ਗੱਡੀਆਂ ਹੋਈਆਂ ਮਹਿਸੂਸ ਹੋ ਰਹੀਆਂ ਹਨ। ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਤਾਂਬੇ, ਕਹਿਣ ਅਨੁਸਾਰ ਇੱਥੋਂ ਦੇ ਲੋਕਾਂ ਦੇ ਕਹਿਣ ਅਨੁਸਾਰ ਕਿ ਤਾਂਬੇ, ਕਾਂਸੀ ਤੇ ਪਿੱਤਲ ਦੀਆਂ ਚੀਜ਼ਾਂ ਵੀ ਇੱਥੋਂ ਵਕਤ ਦੇ ਨਾਲ ਮਿਲਦੀਆਂ ਰਹੀਆਂ ਹਨ। ਆਪਾਂ ਤੁਰਦੇ ਹੋਏ ਦੇਖਿਆ, ਵੇਖੋ ਦੋ ਚੀਜ਼ਾਂ ਮੇਰੇ ਹੱਥ ਦੇ ਵਿੱਚ ਹਨ। ਇੱਕ ਪੁਰਾਤਨ ਇੱਟ, ਸਾਨੂੰ ਉਹੀ ਬਰੀਕ ਛੋਟੀ ਇੱਟ ਦੇਖਣ ਨੂੰ ਮਿਲ ਰਹੀ ਹੈ ਅਤੇ ਇੱਕ ਹੋਰ ਮਿੱਟੀ ਦੇ ਭਾਂਡੇ ਦਾ ਸਾਨੂੰ ਹਿੱਸਾ ਮਿਲ ਰਿਹਾ ਜਿਹੜਾ ਕਿ ਇਸੇ ਜ਼ਮੀਨ ਦੇ ਵਿੱਚੋਂ ਮਿਲ ਰਿਹਾ ਤੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਅਸੀਂ ਕਿਸੇ ਇੱਕ ਸ਼ਹਿਰ ਦੇ ਵਿੱਚ ਆਬਾਦ ਹਾਂ, ਕਿ ਇਲਾਕਾ ਸ਼ਹਿਰ ਦੇ ਅੰਦਰ ਹੈ। ਇੱਦਾਂ ਲੱਗ ਰਿਹਾ ਕਿ ਅਸੀਂ ਕਿਸੇ ਜੰਗਲ ਦੇ ਅੰਦਰ ਮੌਜੂਦ ਹਾਂ, ਜਿਹਦੇ ਅੰਦਰ ਸਾਨੂੰ ਦੇਖਣ ਨੂੰ ਇੰਨਾ ਸਾਰੇ ਪਾਸੇ ਦਰਖਤ ਤੇ ਮਿੱਟੀ ਤੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਇੱਥੇ ਪੁਰਾਤਨ ਜਿਹੜੀਆਂ ਮਿੱਟੀ ਦੀਆਂ ਚੀਜ਼ਾਂ ਪਈਆਂ ਉਹ ਦੇਖਣ ਨੂੰ ਮਿਲ ਰਹੀਆਂ। ਮਤਲਬ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਸ਼ਹਿਰ ਦੇ ਵਿੱਚ ਹਾਂ, ਪਰ ਲੋਕਾਂ ਨੇ ਅਗਰ ਅਸੀਂ ਦੂਰ ਨਿਗਾਹ ਦੌੜਾਈਏ ਤੇ ਸਾਨੂੰ ਦੇਖਣ ਨੂੰ ਉੱਥੇ ਇੱਕ ਬਹੁਤ ਪਿਆਰੀ ਮਸਜਿਦ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਉਸ ਤੋਂ ਇਲਾਵਾ ਹੁਣ ਆਬਾਦੀ ਦੇ ਕਰਕੇ ਲੋਕਾਂ ਨੇ ਆਪਣੇ ਘਰ ਬਣਾਏ ਹਨ ਤੇ ਇਹਦੇ ਨੇੜੇ ਸਾਨੂੰ ਘਰ ਵੀ ਦੇਖਣ ਨੂੰ ਮਿਲਦੇ ਹਨ। ਤੇ ਜੇਕਰ ਅਸੀਂ ਪੁਰਾਣੀ ਗੱਲ ਕਰ ਲਈਏ, ਪਿੱਛੇ ਸਮੇਂ ਦੇ ਵਿੱਚ ਚੱਲ ਜਾਈਏ ਤੇ ਸਾਨੂੰ ਦੇਖਣ ਨੂੰ ਇੱਥੇ ਕੁਝ ਵੀ ਨਹੀਂ ਮਿਲਦਾ, ਕਿਉਂਕਿ ਇਹ ਸਾਰਾ ਇਲਾਕਾ ਬਿਆਬਾਨ ਬੰਜਰ ਸੀਗਾ, ਇੱਥੇ ਆਬਾਦੀ ਨਹੀਂ ਹੁੰਦੀ ਸੀ। ਸਮੇਂ ਦੇ ਨਾਲ ਇੱਥੇ ਲੋਕਾਂ ਨੇ ਆਬਾਦ ਹੋਣਾ ਸ਼ੁਰੂ ਹੋਏ ਨੇ। ਹਾਂਜੀ ਮਿੱਤਰ ਪਿਆਰਿਓ, ਆਪਾਂ ਦੇਖਿਆ ਬਾਬਾ ਸ਼ਾਹ ਕਮਾਲ ਚਿਸ਼ਤੀ ਉਹਨਾਂ ਦਾ ਦਰਬਾਰ ਦੇਖਿਆ, ਉਹਦੀ ਸੈਰ ਕੀਤੀ, ਇਹਦੇ ਉੱਤੇ ਨਾਲ ਲੱਗਦੀਆਂ ਇਤਿਹਾਸਕ ਚੀਜ਼ਾਂ ਦੇ ਵੀ ਦਰਸ਼ਨ ਕੀਤੇ
ਤੇ ਮੈਂ ਕਹਿੰਦਾ ਆਪਾਂ ਕਸੂਰ ਦੀ ਧਰਤੀ ਤੇ ਆਏ ਆ, ਤੇ ਜੇਕਰ ਆਪਾਂ ਆਪਣੇ ਕਸੂਰ ਦੇ ਮੁਕਾਮੀ ਹੀਰੋ ਦੀ ਗੱਲ ਨਾ ਕਰੀਏ ਤੇ ਮੈਨੂੰ ਲੱਗਦਾ ਸਾਡਾ ਇੱਥੇ ਆਉਣਾ ਵਿਅਰਥ ਹੈ। ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਉਹ ਪੁਰਾਤਨ ਕਬਰਸਤਾਨ ਦੇ ਵਿੱਚ ਖਲੋਤਾ ਹਾਂ ਜਿਹੜਾ ਕਿ ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਪੁਰਾਣੀਆਂ ਤੇ ਨਾਮਵਰ ਸ਼ਖਸੀਅਤਾਂ ਦੀਆਂ ਕਬਰਾਂ ਵੀ ਇੱਥੇ ਮੌਜੂਦ ਹਨ, ਜਿਨ੍ਹਾਂ ਦੇ ਵਿੱਚ ਇੱਕ ਹਿੰਦੁਸਤਾਨ ਦੀ ਸ਼ਹਿਜ਼ਾਦੀ, ਅਕਸਰ ਲੋਕ ਕਹਿੰਦੇ ਆ ਰਜ਼ੀਆ ਸੁਲਤਾਨਾ ਦੀ ਵੀ ਕਬਰ ਇੱਥੇ ਦੇਖਣ ਨੂੰ ਮਿਲਦੀ ਹੈ। ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਪਾਕਿਸਤਾਨ ਦੇ ਬਹੁਤ ਵੱਡੇ ਅਦਾਕਾਰ, ਫਿਲਮਾਂ ਦੇ ਅਦਾਕਾਰ ਯੂਸਫ ਖਾਨ ਸਾਹਿਬ ਦੀ ਕਬਰ ਵੀ ਇੱਥੇ ਸਾਨੂੰ ਦੇਖਣ ਨੂੰ ਮਿਲਦੀ ਹੈ। ਔਰ ਸਭ ਤੋਂ ਵੱਡੀ ਗੱਲ, ਬਾਬਾ ਬੁੱਲੇ ਸ਼ਾਹ ਸਰਕਾਰ, ਉਹਨਾਂ ਦੇ ਜਿਹੜੇ ਪੀਰੋ ਮੁਰਸ਼ਦ, ਉਹਨਾਂ ਦੀ ਕਬਰ ਵੀ ਸਾਨੂੰ ਇੱਥੇ ਹੀ ਦੇਖਣ ਨੂੰ ਮਿਲਦੀ ਹੈ। ਔਰ ਇੱਕ ਸਭ ਤੋਂ ਇਤਿਹਾਸਿਕ ਤੇ ਜਿਹੜੀ ਕੌਮੀ ਹੀਰੋ ਦੀ ਕਬਰ ਨਿਜ਼ਾਮ ਲੋਹਾਰ ਦੀ ਕਬਰ ਵੀ ਸਾਨੂੰ ਇਸੇ ਹੀ ਕਬਰਸਤਾਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਮੈਂ ਤੁਹਾਨੂੰ ਦੱਸਦਾ ਚੱਲਾਂ, ਨਿਜ਼ਾਮ ਲੋਹਾਰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਬਰਤਾਨਵੀ ਰਾਜ ਦੇ ਸਮੇਂ, ਗੋਰਿਆਂ ਦੇ ਰਾਜ ਦੇ ਸਮੇਂ ਉਹਨਾਂ ਨੇ ਗੋਰਿਆਂ ਦੇ ਵੱਧਦੇ ਜ਼ੁਲਮ ਦੇ ਖਿਲਾਫ ਸੰਘਰਸ਼ ਕੀਤਾ ਅਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਤੇ ਕਾਫੀ ਜ਼ੁਲਮ ਉਹਨਾਂ ਨੂੰ ਗੋਰਿਆਂ ਦੀ ਤਰਫੋਂ ਵੀ ਸਹਿਣਾ ਪਿਆ। ਉਹਨਾਂ ਦੇ ਪਰਿਵਾਰ ਤੇ ਬਹੁਤ ਅਤਿਆਚਾਰ ਕੀਤਾ ਗਿਆ, ਜਿਹਦੇ ਕਰਕੇ ਉਹਨਾਂ ਦੀ ਭੈਣ ਦੇ ਨਾਲ ਵੀ ਜ਼ਿਆਦਤੀ ਕੀਤੀ ਗਈ ਅਤੇ ਉਹਨਾਂ ਦੀ ਉਹ ਚੱਲਦੀ ਮੂਵਮੈਂਟ, ਪੰਜਾਬ ਛੱਡੋ ਮੂਵਮੈਂਟ ਦੇ ਖਿਲਾਫ ਉਹਨਾਂ ਨੂੰ ਬੜਾ ਜ਼ੁਲਮ ਸਹਿਣਾ ਪਿਆ ਅਤੇ ਆਖਿਰਕਾਰ ਇਹਨਾਂ ਜ਼ੁਲਮਾਂ ਦੇ ਨਾਲ ਲੜਦੇ ਹੋਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਸ਼ਹੀਦੀ ਦਾ ਕਾਰਨ ਉਹਨਾਂ ਦਾ ਇੱਕ ਮਿੱਤਰ ਸੀ, ਜਿਨ੍ਹਾਂ ਨੇ ਉਹਨਾਂ ਦੀ ਮੁਖਬਰੀ ਕੀਤੀ ਸੀ। ਉਸ ਸਮੇਂ ਗੋਰਿਆਂ ਦੇ ਕੋਲ ਮੁਖਬਰੀ ਕੀਤੀ ਸੀ ਕਿ ਨਿਜ਼ਾਮ ਲੋਹਾਰ ਇੱਥੇ ਹੈਗੇ ਨੇ, ਤੇ ਫਿਰ ਉਹਨਾਂ ਨੂੰ ਉੱਥੇ ਆ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਜਿਸ ਮਿੱਤਰ ਨੇ ਉਹਨਾਂ ਦੇ ਬਾਰੇ ਦੱਸਿਆ ਸੀ, ਉਸ ਮਿੱਤਰ ਦੀ ਮਾਂ ਨੇ ਹੀ ਉਸ ਮੁੰਡੇ ਨੂੰ ਮਾਰ ਕੇ ਖਤਮ ਕਰ ਦਿੱਤਾ ਕਿ ਇਹਨਾਂ ਨੇ ਨਿਜ਼ਾਮ ਲੋਹਾਰ ਨੂੰ ਮਰਵਾਇਆ, ਕਿਉਂਕਿ ਨਿਜ਼ਾਮ ਲੋਹਾਰ ਨੇ ਬੜੇ ਲੋਕਾਂ ਦੀ ਜ਼ੁਲਮ ਦੇ ਖਿਲਾਫ, ਬੜੇ ਲੋਕਾਂ ਦਾ ਸਾਥ ਦਿੰਦੇ ਹੋਏ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਸੀ। ਅਤੇ ਗੋਰਿਆਂ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਕਿ ਉਹਨਾਂ ਦੇ ਰਾਜ ਦੇ ਸਮੇਂ ਕੋਈ ਉਹਨਾਂ ਦੇ ਖਿਲਾਫ ਖੜੇ। ਅਤੇ ਇੱਥੇ ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਨਿਜ਼ਾਮ ਲੋਹਾਰ ਦਾ ਜਨਾਜ਼ਾ ਪੜ੍ਹਿਆ ਜਾ ਰਿਹਾ ਸੀ ਤੇ ਗੋਰਿਆਂ ਨੇ ਉਸ ਸਮੇਂ ਉਹਨਾਂ ਦੇ ਉੱਤੇ ਟੈਕਸ 2 ਰੁਪਏ ਦੀ ਟਿਕਟ ਰੱਖ ਦਿੱਤੀ ਕਿ ਜਿਹੜਾ ਬੰਦਾ ਇਹਨਾਂ ਦਾ ਜਨਾਜ਼ਾ ਪੜ੍ਹਨ ਆਏਗਾ ਉਹਨੂੰ 2 ਰੁਪਏ ਟਿਕਟ ਦੇਣੀ ਪਏਗੀ। ਤੇ ਕਿਹਾ ਜਾਂਦਾ ਹੈ ਘੱਟੋ ਘੱਟ 34 ਤੋਂ 35 ਹਜ਼ਾਰ ਰੁਪਇਆ ਉਹਨਾਂ ਨੇ ਟਿਕਟ ਵਸੂਲੀ ਅਤੇ 17 ਤੋਂ 18 ਹਜ਼ਾਰ ਲੋਕਾਂ ਨੇ ਉਹਨਾਂ ਦਾ ਜਨਾਜ਼ਾ ਪੜ੍ਹਿਆ। ਸੱਜਣੋ, ਇਹ ਕੋਈ ਛੋਟੇ ਜਿਹੇ ਹੀਰੋ ਦੀ ਗੱਲ ਨਹੀਂ ਹੋ ਰਹੀ, ਇੱਕ ਬਹੁਤ ਵੱਡੇ ਹੀਰੋ ਦੀ ਗੱਲ ਹੋ ਰਹੀ ਹੈ। ਔਰ ਇਸ ਗੱਲ ਦੀ ਵੱਡੇਪਣ ਦਾ ਸਬੂਤ ਇਹ ਹੈ ਕਿ ਉਹਨਾਂ ਨੇ ਘੱਟ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਇਸ ਸੰਘਰਸ਼ ਦੇ ਵਿੱਚ ਇਕੱਲਾ ਰਹਿ ਜਾਵਾਂਗਾ। ਉਹਨਾਂ ਨੇ ਇੱਕ ਬਹੁਤ ਵੱਡੀ ਸਰਕਾਰ ਦੇ ਨਾਲ ਸਿੱਧਾ ਮੱਥਾ ਲਿਆ। ਹਾਂਜੀ, ਮੈਂ ਤੁਹਾਨੂੰ ਉਹਨਾਂ ਦੀ ਕਬਰ ਦੀ ਤਰਫ ਲੈ ਕੇ ਜਾ ਰਿਹਾ, ਤੁਹਾਨੂੰ ਦਿਖਾਣਾ ਉਹ ਕਬਰ ਜਿੱਥੇ ਨਿਜ਼ਾਮੁਦੀਨ ਲੋਹਾਰ ਦਫਨ ਨੇ। ਇਹ ਉਹ ਕਬਰ ਹੈ ਜਿੱਥੇ ਉਹਨਾਂ ਨੂੰ ਆਖਰੀ ਵਕਤ ਦੇ ਵਿੱਚ ਦਫਨਾਇਆ ਗਿਆ। ਤੇ ਇਹ ਜਿਹੜਾ ਸ਼ਰਫ ਹੈ ਇਹ ਕਸੂਰ ਦੀ ਧਰਤੀ ਦੇ ਹਿੱਸੇ ਆਇਆ ਕਿ ਉਹਨਾਂ ਨੇ ਨਿਜ਼ਾਮ ਲੋਹਾਰ ਨੂੰ ਆਪਣੀ ਗੋਦ ਦੇ ਵਿੱਚ ਜਗ੍ਹਾ ਦਿੱਤੀ ਅਤੇ ਇੱਕ ਬਹੁਤ ਹੀ ਵੱਡੇ ਕੌਮੀ ਹੀਰੋ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਨਿਜ਼ਾਮ ਲੋਹਾਰ, ਕਿਸ ਤਰ੍ਹਾਂ ਉਹਨਾਂ ਨੇ ਆਜ਼ਾਦੀ ਵਾਸਤੇ ਕੰਮ ਕੀਤਾ, ਆਪਣੇ ਲੋਕਾਂ ਦੀ ਮਦਦ ਵਾਸਤੇ ਆਪਣਾ ਸਿਰ ਬੁਲੰਦ ਕੀਤਾ, ਹੱਤਾਂ ਕਿ ਉਹਨਾਂ ਨੂੰ ਆਪਣੀ ਜਾਨ ਦੀ ਬਾਜ਼ੀ ਲਾਣੀ ਪਈ, ਆਪਣੇ ਪਰਿਵਾਰ ਨੂੰ ਤਕਲੀਫ ਦੇ ਵਿੱਚ ਪਾਉਣਾ ਪਿਆ, ਪਰ ਉਹਨਾਂ ਨੇ ਉਹ ਨਾਰਾ ਬੁਲੰਦ ਕਰਦੇ ਰਹੇ ਤੇ ਉਸੇ ਨਾਰੇ ਦੀ ਖਾਤਰ ਸ਼ਹੀਦ ਹੋ ਗਏ। ਔਰ ਸੱਜਣੋ, ਮੈਂ ਧੰਨਵਾਦ ਕਰਦਾ ਅਮਜਦ ਜ਼ਫਰ ਅਲੀ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਇਸ ਜਗ੍ਹਾ ਤੋਂ ਜਾਣੂ ਕਰਵਾਇਆ, ਇਸ ਇਤਿਹਾਸਿਕ ਜਗ੍ਹਾ ਦੇ ਬਾਰੇ ਸਾਨੂੰ ਦੱਸਿਆ। ਮੇਰੇ ਨਾਲ ਉਹ ਮੌਜੂਦ ਹਨ, ਔਰ ਇਤਿਹਾਸਿਕ ਕੜੀਆਂ ਦੇ ਬਾਰੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਤੋਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਆਓ ਕਰਦੇ ਹਾਂ ਅਮਜਦ ਸਾਹਿਬ ਦੇ ਨਾਲ ਗੱਲ। ਅੱਛਾ ਵੀਰ ਜੀ, ਜਿੱਦਾਂ ਤੁਸੀਂ ਸਾਨੂੰ ਸਭ ਤੋਂ ਪਹਿਲੇ ਤੇ ਉਹਨਾਂ ਦੀ ਕਬਰ ਦਿਖਾਈ ਔਰ ਇੰਨਾ ਵੱਡਾ ਇਤਿਹਾਸ ਜਿਹੜਾ ਕਸੂਰ ਦੀ ਧਰਤੀ, ਕਸੂਰ ਦੇ ਕਬਰਸਤਾਨ ਦੇ ਵਿੱਚ ਦਫਨ ਹੈ, ਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਕੁਝ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਰੋਸ਼ਨੀ ਪਾਓ। ਉਸ ਸਮੇਂ ਕੀ ਹਾਲਾਤ ਸਨ ਉਹਨਾਂ ਦੇ? ਜੀ, ਨਿਜ਼ਾਮੁਦੀਨ ਲੋਹਾਰ ਜਿਹੜੇ ਸੀ 1835 ਦੇ ਵਿੱਚ ਕਸੂਰ ਦਾ ਇੱਕ ਇਲਾਕਾ ਸੀ, ਪੱਟੀ, ਜਿਹੜਾ ਕਿ ਹੁਣ ਇੰਡੀਆ 'ਚ ਚਲਾ ਗਿਆ, ਉੱਥੇ ਪੈਦਾ ਹੋਏ। ਗਰੀਬ ਘਰਾਣੇ ਨਾਲ ਤਾਲੁਕ ਰੱਖਦੇ ਸੀ, ਲੋਹਾਰ ਦਾ ਕੰਮ ਕਰਦੇ ਸੀ ਤੇ 14 ਸਾਲ ਦੀ ਉਮਰ ਸੀ ਇਹਨਾਂ ਦੀ ਜਦੋਂ ਅੰਗਰੇਜ਼ ਨੇ ਪੰਜਾਬ ਤੇ ਕਬਜ਼ਾ ਕਰ ਲਿਆ, ਸਿੱਖ ਗਵਰਨਮੈਂਟ ਨੂੰ ਸ਼ਿਕਸਤ ਦੇ ਕੇ। ਤੇ ਉਦੋਂ ਹੀ ਇਹਨਾਂ ਦਾ ਜਿਹੜਾ ਦਿਮਾਗ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਸ਼ੁਰੂ ਹੋ ਗਿਆ, ਕਿਉਂਕਿ ਅੰਗਰੇਜ਼ਾਂ ਜਦੋਂ ਕਬਜ਼ਾ ਕੀਤਾ ਤਾਂ ਉਸ ਤੋਂ ਬਾਅਦ ਪੰਜਾਬੀਆਂ ਨੂੰ ਕਮਤਰ ਸਮਝਣਾ ਸ਼ੁਰੂ ਕਰ ਦਿੱਤਾ। ਇਸੇ ਇੱਕ ਮੌਜੂ 'ਤੇ ਨਿਜ਼ਾਮੁਦੀਨ ਲੋਹਾਰ ਦੀ ਇੱਕ ਅੰਗਰੇਜ਼ ਅਫੀਸਰ ਨਾਲ ਬਹਿਸ ਹੋ ਗਈ, ਜਿਹੜਾ ਕਿ ਪੰਜਾਬੀਆਂ ਨੂੰ ਤੇ ਹਿੰਦੁਸਤਾਨੀਆਂ ਨੂੰ ਗਾਲ ਕੱਢ ਰਿਹਾ ਸੀ। ਤੇ ਉਸ ਤਹਿਸ 'ਚ ਆ ਕੇ ਉਹਨਾਂ ਉਸ ਅਫੀਸਰ ਦਾ ਕਤਲ ਕਰ ਦਿੱਤਾ। ਉਹ ਕਤਲ ਕਰਨ ਤੋਂ ਬਾਅਦ ਛੁਪਦੇ ਛੁਪਾਉਂਦੇ ਰਹੇ, ਫਿਰ ਕੁਝ ਤਹਿਰੀਕਾਂ ਦੇ ਵਿੱਚ ਸ਼ਾਮਲ ਹੋ ਗਿਆ ਕਿ ਜੀ ਅੰਗਰੇਜ਼ਾਂ ਨੂੰ ਪੰਜਾਬ ਤੋਂ ਕੱਢਣਾ ਚਾਹੀਦਾ। ਇਸੇ ਤਹਿਰੀਕ ਦਾ ਪਾਰਟ ਬਣਨ ਤੋਂ ਬਾਅਦ ਇੱਕ ਕੈਪਟਨ ਕੋਲ ਸੀ, ਜਿਹਨੇ ਇਹਨਾਂ ਦੇ ਘਰ ਛਾਪਾ ਮਾਰਿਆ ਤੇ ਉਸ ਛਾਪੇ ਦੇ ਵਿੱਚ ਇਹਨਾਂ ਦੀ ਘਰੋਂ ਜਿਹੜਾ ਕੋਈ ਅਸਲਾ ਉਸਲਾ ਬਰਾਮਦ ਕਰਨਾ ਸੀ। ਉਸ ਤੋਂ ਬਾਅਦ ਇਹਨਾਂ ਦੀ ਸਿਸਟਰ ਸੀ, ਉਹਦਾ ਰੇਪ ਕੀਤਾ। ਉਸੇ ਰੇਪ ਦੇ ਗਮ 'ਚ ਇਹਨਾਂ ਦੀ ਵਾਲਦਾ ਫੌਤ ਹੋ ਗਈ। ਇੱਕ ਦਿਨ ਫਿਰ ਇਹਨਾਂ ਕੈਪਟਨ ਕੋਲ ਨਾਲ ਜਿਹੜਾ ਮੁਕਾਬਲਾ ਕੀਤਾ ਤੇ ਕੈਪਟਨ ਕੋਲ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਹ ਪੰਜਾਬ ਗਵਰਨਮੈਂਟ ਵਾਸਤੇ ਸਰਦਰਦ ਬਣ ਗਿਆ ਕਿ ਇਹਨਾਂ ਦੀ ਮੋਸਟ ਵਾਂਟਿਡ ਦਾ ਇਹਨਾਂ ਲੇਬਲ ਲਾਤਾ। ਇਹਨਾਂ ਦੀ ਤਹਿਰੀਕ 'ਚ ਲੋਕ ਦਰਜੋਕ ਸ਼ਾਮਲ ਹੋਣਾ ਸ਼ੁਰੂ ਹੋ ਗਏ।
ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਕੋਈ ਕਰੀਬੀ ਦੋਸਤ ਸੀ, ਸੋਜਾ ਤੇ ਗੱਭਰੂ ਸੀ, ਜਿਹਦੇ 'ਚ ਸੋਜਾ ਸੀ ਜਿਹੜਾ ਉਹਦੀ ਇੱਕ ਮਸ਼ੂਕ ਕਹਿ ਲਓ, ਉਹਨੂੰ ਅੰਗਰੇਜ਼ ਨੇ ਟਰੈਪ ਕੀਤਾ ਸੀ ਤੇ ਨਿਜ਼ਾਮ ਵੀ ਉਸ ਔਰਤ ਨੂੰ ਚੰਗਾ ਨਹੀਂ ਸੀ ਸਮਝਦਾ। ਉਹਦੀ ਮਾਂ ਨੂੰ ਮਿਲ ਕੇ, ਸੋਜੇ ਦੀ ਮਾਂ ਨੂੰ ਮਿਲ ਕੇ ਨਿਜ਼ਾਮ ਨੇ ਕਿਹਾ ਕਿ ਜੀ ਇਹਨੂੰ ਹਟਾਓ ਇਹਨਾਂ ਕੰਮਾਂ ਤੋਂ। ਮੀਨਵਾਈਲ ਉਹ ਮੁਖਬਰੀ ਕਰ ਚੁੱਕਿਆ ਸੀ ਕਿ ਜੀ ਅੱਜ ਨਿਜ਼ਾਮ ਜਿਹੜਾ ਸੋਜੇ ਦੀ ਮਾਂ ਨੂੰ ਮਿਲਣ ਆ ਰਿਹਾ, ਤਾਂ ਉੱਥੇ ਅੰਗਰੇਜ਼ ਫੌਜ ਇਕੱਠੀ ਹੋ ਗਈ। ਕਹਿੰਦੇ ਕਿ 3 ਘੰਟੇ ਤੱਕ ਮੁਕਾਬਲਾ ਹੁੰਦਾ ਰਿਹਾ। ਨਿਜ਼ਾਮ ਦੇ ਜਦੋਂ ਗੋਲੀਆਂ ਮੁੱਕੀਆਂ ਉਦੋਂ ਹੀ ਉਹਨੂੰ ਗੋਲੀ ਵੱਜੀ ਹੈ। ਉਹ ਇਕੱਲਾ ਹੀ ਲੜ ਰਿਹਾ ਸੀ? ਇਕੱਲਾ ਹੀ ਲੜ ਰਿਹਾ ਰਿਹਾ। ਬੜੀ 3 ਘੰਟੇ ਤੱਕ ਮੁਕਾਬਲਾ ਹੁੰਦਾ ਰਿਹਾ। ਫਿਰ ਇਹ ਹੈ ਕਿ ਸੋਜੇ ਦੀ ਮਾਂ ਨੇ ਉਹਨੂੰ ਕਤਲ ਕਰਤਾ ਕਿ ਤੂੰ ਨਿਜ਼ਾਮ ਦੀ ਮੁਖਬਰੀ ਕਰਵਾਈ। ਉਹਦੇ ਨਾਲ ਹੀ ਫਿਰ ਤਹਿਰੀਕ ਜਿਹੜੀ ਇਹਨਾਂ ਚਲਾਈ ਸੀ ਉਹ ਦਮ ਤੋੜ ਗਈ। ਇਸ ਤੋਂ ਬਾਅਦ ਹੀ ਨਿਜ਼ਾਮ ਤੋਂ ਬਾਅਦ ਮਲੰਗੀ ਆਇਆ, ਉਸ ਤੋਂ ਬਾਅਦ ਜੱਗਾ ਜੱਟ ਆਇਆ, ਉਹ ਵੀ ਇਸੇ ਤਹਿਰੀਕ ਦਾ ਹਿੱਸਾ ਬਣ ਗਿਆ। ਹਾਂਜੀ ਵੀਰ ਜੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇਤਿਹਾਸ ਦੇ ਮਤਲਬ ਗਾਈਡ ਕੀਤਾ ਕਿ ਐਡਾ ਵੱਡਾ ਇਤਿਹਾਸ ਕਸੂਰ ਦੀ ਧਰਤੀ ਤੇ ਪਿਆ। ਹਾਂਜੀ ਦਰਸ਼ਕੋ, ਤੁਸੀਂ ਦੇਖਿਆ ਨਿਜ਼ਾਮੁਦੀਨ ਲੋਹਾਰ ਦੀ ਕਬਰ ਨੂੰ ਦੇਖਿਆ, ਉਹਨਾਂ ਦੇ ਇਤਿਹਾਸ ਦੇ ਬਾਰੇ ਜਾਣਿਆ। ਮੈਂ ਇੱਕ ਤੁਹਾਨੂੰ ਹੋਰ ਇਤਿਹਾਸਿਕ ਜਗ੍ਹਾ ਤੇ ਲੈ ਕੇ ਜਾਣਾ ਕਿ ਬਾਬਾ ਬੁੱਲੇ ਸ਼ਾਹ ਜੀ ਦੇ ਜਿਹੜੇ ਮੁਰਸ਼ਦ ਸਨ, ਪਹਿਲੇ ਪੀਰ ਉਸਤਾਦ, ਜਿਨ੍ਹਾਂ ਦੇ ਕੋਲੋਂ ਉਹਨਾਂ ਨੇ ਸਿੱਖਿਆ ਹਾਸਲ ਕੀਤੀ, ਉਹਨਾਂ ਦਾ ਦਰਬਾਰ ਵੀ ਇਸੇ ਕਬਰਸਤਾਨ ਦੇ ਵਿੱਚ ਹੈ। ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ, ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, ਇਸ ਸਮੇਂ ਅਸੀਂ ਮੌਜੂਦ ਹਾਂ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ ਦੀ ਉਸ ਕਬਰ ਤੇ, ਜਿਨ੍ਹਾਂ ਦੇ ਬਾਰੇ ਅਸੀਂ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਹਜ਼ਰਤ ਬਾਬਾ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਉਸਤਾਦ ਸਨ ਤੇ ਉਹਨਾਂ ਨੇ ਆਪਣੀ ਮੁੱਢਲੀ ਤਾਲੀਮ ਇਹਨਾਂ ਤੋਂ ਹਾਸਲ ਕੀਤੀ ਅਤੇ ਇਹਨਾਂ ਦੀ ਜ਼ਿੰਦਗੀ ਅਤੇ ਇਤਿਹਾਸਕ ਪਿਛੋਕੜ ਬਾਰੇ ਅਸੀਂ ਵੀਰ ਜੀ ਤੋਂ ਜਾਣਦੇ ਹਾਂ ਕਿ ਕਿਵੇਂ ਦਾ ਰਿਹਾ ਇਹਨਾਂ ਦਾ ਇਤਿਹਾਸਕ ਪਿਛੋਕੜ। ਜੀ, ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ, ਜਿਵੇਂ ਤੁਸੀਂ ਦੱਸਿਆ ਕਿ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦੇ ਉਸਤਾਦ ਸਨ, ਇਹ ਕਸੂਰ ਦੇ ਰਹਿਣ ਵਾਲੇ ਸਨ ਤੇ ਇੱਥੇ ਕਸੂਰ ਚੁੱਕੇ ਇਲਮ ਦਾ ਗਹਿਵਾਰਾ ਸੀ। ਉੱਥੇ ਪੜ੍ਹਾਉਣ ਵਾਲੇ ਪਹਿਲੇ ਤਾਲੀਮ ਜਿਹੜੀ ਮਦਰਸਿਆਂ, ਖਾਨਕਾਵਾਂ, ਦਰਗਾਹਾਂ ਤੇ ਜਾਂ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਹਾਸਲ ਕੀਤੀ ਜਾਂਦੀ ਸੀ ਤੇ ਇਹ ਆਪਣੇ ਮਦਰਸੇ ਵਿੱਚ ਪੜ੍ਹਾਉਂਦੇ ਸੀ। ਇਹਨਾਂ ਦੀ ਮਸਜਿਦ ਜਾਂ ਮਦਰਸਾ ਜਿੱਥੇ ਪੜ੍ਹਾਉਂਦੇ ਸੀ ਅੱਜ ਵੀ ਕਸੂਰ 'ਚ ਮੌਜੂਦ ਹੈ। ਉੱਥੋਂ ਹੀ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਇਹਨਾਂ ਦੇ ਸ਼ਾਗਿਰਦ ਬਣੇ। ਉਹਨਾਂ ਨੇ ਰੂਹਾਨੀ ਇਲਮ ਹਾਸਲ ਕੀਤਾ ਇਹਨਾਂ ਤੋਂ। ਇਹਨਾਂ ਦੀ ਕਬਰ ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ ਦੀ। ਇਹਨਾਂ ਦੇ ਵਾਲਿਦ ਵੀ ਅਬਦੁਲ ਮਾਲਿਕ ਕਸੂਰੀ, ਉਹ ਉਹਨਾਂ ਦੀ ਕਬਰ ਹੈ ਨਾਲ, ਤੇ ਇਹਨਾਂ ਦੇ ਬੇਟੇ ਗੁਲਾਮ ਮੁਸਤਫਾ ਕਸੂਰੀ, ਉਹਨਾਂ ਦੀ ਕਬਰ ਨਾਲ ਹੈ ਤੇ ਉਹ ਨਾਲ ਹੀ ਇਹਨਾਂ ਦੇ ਪੋਤੇ, ਜਿਨ੍ਹਾਂ ਨੂੰ ਜ਼ਿਆਦਾ ਫੇਮ ਮਿਲਿਆ, ਇਵਨ ਕਿ ਹਿੰਦੂ ਮੁਸਲਿਮ ਸਿੱਖ ਇਤਿਹਾਦ ਦੀ ਮਿਸਾਲ ਜਾਣਦੇ ਜਾਂਦੇ ਸਨ, ਖਵਾਜਾ ਦਾਇਮੁਲ ਹਜ਼ੂਰੀ ਕਸੂਰੀ, ਤੇ ਉਹਨਾਂ ਦੀ ਕਬਰ ਵੀ ਇੱਥੇ ਮੌਜੂਦ ਹੈ। ਇਹਨਾਂ ਦੇ ਜਿਹੜੇ ਪਿਤਾ ਸੀ ਉਹ ਵੀ ਪਹਿਲਾਂ ਸੂਫੀਜ਼ਮ ਦੇ ਨਾਲ ਤਾਲੁਕ ਰੱਖਦੇ ਸੀ? ਸੂਫੀਜ਼ਮ ਦੇ ਨਾਲ ਇਹਨਾਂ ਦਾ ਸਿਲਸਿਲਾ ਜਿਹੜਾ ਖਵਾਜਾ ਅਬਦੁਲ ਕਾਦਰ ਜਿਲਾਨੀ ਬਗਦਾਦ ਵਾਲੇ, ਉਹਨਾਂ ਨਾਲ ਜਾ ਕੇ ਮਿਲਦਾ ਹੈ। ਅੱਛਾ ਵੀਰ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬਾਬਾ ਜੀ ਹੋਣਾ ਦਾ ਤਾਲੁਕ ਹਜ਼ਰਤ ਸ਼ੇਖ ਕਾਦਰ ਜਿਲਾਨੀ ਦੇ ਨਾਲ ਮਿਲਦਾ ਹੈ, ਤੇ ਉੱਥੋਂ ਉਹ ਜਿਵੇਂ ਪਾਕਿਸਤਾਨ ਦੇ ਵਿੱਚ ਆਏ ਤਾਂ ਕੋਈ ਕਿਸੇ ਨਿਸਬਤ ਦੇ ਨਾਲ ਆਏ ਜਾਂ ਕਿਸੇ ਦੇਖੋ, ਜਦੋਂ ਇੱਥੇ ਮੁਸਲਮਾਨਾਂ ਦੀ ਆਮਦ ਹੋਈ ਮੁਹੰਮਦ ਬਿਨ ਕਾਸਿਮ ਤੋਂ ਬਾਅਦ, ਫਿਰ ਮਹਿਮੂਦ ਗਜ਼ਨਵੀ ਆਇਆ ਜਾਂ ਦੂਸਰੇ ਜਿਹੜੇ ਵੀ ਕੋਈ ਹੁਕਮਰਾਨ ਆਉਂਦੇ ਰਹੇ, ਤਾਂ ਉਹਨਾਂ ਨਾਲ ਅਕਸਰ ਤਾਕਾਤ ਪੜ੍ਹੇ ਲਿਖੇ ਰੂਹਾਨੀ ਲੋਕ ਵੀ ਨਾਲ ਆਏ ਤਾਂ ਕਿ ਇੱਥੇ ਮੁਆਸ਼ਰੇ 'ਤੇ ਆਪਣਾ ਅਸਰ ਰਸੂਖ ਕਾਇਮ ਕੀਤਾ ਜਾ ਸਕੇ, ਲੋਕਾਂ ਨੂੰ ਮਜ਼ਹਬ ਦੇ ਬਾਰੇ, ਇਸਲਾਮ ਦੇ ਬਾਰੇ ਦੱਸਿਆ ਜਾ ਸਕੇ। ਇਸੇ ਕੜੀ ਦੇ ਸਿਲਸਿਲੇ 'ਚ ਜਿਸ ਤਰ੍ਹਾਂ ਖਵਾਜਾ ਮੁਈਨੁੱਦੀਨ ਚਿਸ਼ਤੀ ਆਏ, ਆਪਣਾ ਦਾਦਾ ਗੰਜ ਬਖਸ਼ ਆਏ, ਬਾਬਾ ਫਰੀਦ ਦੇ ਦਾਦਾ ਆਏ, ਇਸ ਤਰ੍ਹਾਂ ਇਹ ਬਜ਼ੁਰਗ ਇੱਥੇ ਆ ਕੇ, ਕਿਉਂਕਿ ਇਹ ਸਾਰਾ ਕਬਰਸਤਾਨ ਜੋ ਕਿ ਬਹੁਤ ਕਦੀਮੀ ਕਬਰਸਤਾਨ ਹੈ। ਕਸੂਰੀ ਪਠਾਨ ਜਿਹੜੇ ਨੇ, ਖੁਸ਼ਕੀ ਪਠਾਨ, ਉਹਨਾਂ ਦੇ ਬਜ਼ੁਰਗਾਨ ਵੀ ਇੱਥੇ ਮੌਜੂਦ ਸੀ ਜਿਹੜੇ ਕਿ ਬੜੇ ਮਸ਼ਹੂਰ ਬਜ਼ੁਰਗਾਨ ਦੀਨ ਸੀ। ਇਸੇ ਤਰ੍ਹਾਂ ਇਹ ਵੀ ਕਬਰਸਤਾਨ, ਤੇ ਇਹੋ ਹੀ ਕਬਰਸਤਾਨ ਸੀ ਵੱਡਾ ਜਿੱਥੇ ਬੁੱਲੇ ਸ਼ਾਹ ਨੂੰ ਦਫਨ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ, ਕਿਉਂਕਿ ਹੁਕਮਰਾਨ ਉਸ ਵੇਲੇ, ਤੇ ਉਹਨਾਂ ਨੂੰ ਸ਼ਹਿਰੋਂ ਬਾਹਰ ਦਫਨ ਕੀਤਾ ਗਿਆ, ਨਹੀਂ ਤਾਂ ਉਹਨਾਂ ਦੀ ਕਬਰ ਵੀ ਇੱਥੇ ਹੀ ਹੁੰਦੀ। ਦੇਖੋ ਦਰਸ਼ਕੋ, ਜਿਵੇਂ ਕਿ ਆਪ ਜੀ ਨੂੰ ਅਸੀਂ ਦੱਸ ਰਹੇ ਹਾਂ ਕਿ ਇਸ ਸਮੇਂ ਮੌਜੂਦ ਹਾਂ ਅਸੀਂ ਉਸ ਇਤਿਹਾਸਿਕ ਕਬਰਸਤਾਨ ਦੇ ਵਿੱਚ ਜਿਹਦਾ ਇਤਿਹਾਸ 1000 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਅਤੇ ਵੀਰ ਜੀ ਨੇ ਸਾਨੂੰ ਦੱਸਿਆ ਕਿ ਹਜ਼ਰਤ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ ਦੇ ਬਾਰੇ, ਉਹਨਾਂ ਦੇ ਪਰਿਵਾਰ ਦੇ ਪਿਛੋਕੜ ਬਾਰੇ, ਉਸ ਤੋਂ ਬਾਅਦ ਕਿਵੇਂ ਬਾਬਾ ਬੁੱਲੇ ਸ਼ਾਹ ਜੀ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ, ਹਜ਼ਰਤ ਪੀਰ ਸਈਦ ਵਾਰਿਸ ਸ਼ਾਹ ਦੇ ਨਾਲ ਕਿਵੇਂ ਮਿਲਾਪ ਹੁੰਦਾ, ਔਰ ਕਿਵੇਂ ਉਹਨਾਂ ਨੇ ਆਪਣੀ ਤਾਲੀਮ ਹਾਸਲ ਕੀਤੀ
ਤੇ ਕਿਵੇਂ ਤਸੱਫੁਫ ਨੂੰ, ਇਸ਼ਕ ਮੁਹੱਬਤ ਨੂੰ, ਪਿਆਰ ਨੂੰ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ। ਇਹ ਸਾਰੀਆਂ ਗੱਲਾਂ ਸਾਨੂੰ ਦੱਸਦੀਆਂ ਹਨ ਕਿ ਇਨਸਾਨੀਅਤ ਮਨੁੱਖਤਾ ਦੀ ਸੇਵਾ ਲਈ ਕਿਵੇਂ ਇਹਨਾਂ ਪੀਰਾਂ ਫਕੀਰਾਂ ਨੇ ਕੰਮ ਕੀਤਾ। ਅਤੇ ਇੱਕ ਗੱਲ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਕਸੂਰ ਦੀ ਧਰਤੀ ਉੱਤੇ ਅਗਰ ਚੱਪੇ ਚੱਪੇ ਤੇ ਗੱਲ ਕਰੀਏ ਤਾਂ ਉਹ ਪੀਰਾਂ ਦੀ ਫਕੀਰਾਂ ਦੀ ਧਰਤੀ ਹੈ, ਉਹ ਸੰਤਾਂ ਦੀ ਧਰਤੀ ਹੈ ਜਿਨ੍ਹਾਂ ਨੇ ਇਨਸਾਨੀਅਤ ਦੀ ਲੋਕਾਈ ਵਾਸਤੇ ਕੰਮ ਕੀਤਾ ਅਤੇ ਇਸੇ ਲੋਕਾਈ ਦੀ ਬੁਨਿਆਦ ਤੇ ਉਹਨਾਂ ਨੇ ਆਪਣਾ ਇੱਕ ਦਰਜਾ ਬੁਲੰਦ ਕੀਤਾ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਮੇਰੇ ਨਾਲ ਸੈਰ ਕੀਤੀ ਬਾਬਾ ਸ਼ਾਹ ਕਮਾਲ ਚਿਸ਼ਤੀ ਦੇ ਦਰਬਾਰ ਦੀ। ਉਸ ਤੋਂ ਬਾਅਦ ਆਪਾਂ ਨਿਜ਼ਾਮੁਦੀਨ ਲੋਹਾਰ ਦੀ ਕਬਰ ਨੂੰ ਵੇਖਿਆ, ਫਿਰ ਆਪਾਂ ਆਏ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ ਦੇ ਦਰਬਾਰ ਤੇ ਅਤੇ ਉਹਨਾਂ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਿਆ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।